अस्सलाम वालेकुम नाज़रीन, टी टाइम में खुश ਉਸਤਾਦ ਜੀ ਅੱਜ ਢਿੱਲੇ ਢਿੱਲੇ ਕਿਉਂ ਹੋ ਤੁਸੀਂ? नहीं सही है मैं। ਐਕਟਿਵ ਹੋਵੋ, ਕੰਮ ਦੇ ਟਾਈਮ ਤੇ ਐਕਟਿਵ ਰਿਹਾ ਕਰੋ ਤੁਸੀਂ। ਯਾਰ ਐਡੀ ਵੱਡੀ ਬਿਮਾਰੀ ਨਹੀਂ ਹੈਗੀ ਕੈਂਸਰ ਉਸਤਾਦ ਜੀ, ਤੁਸੀਂ ਐਵੇਂ ਟੈਨਸ਼ਨ ਲੈ ਗਏ। ਤੇ ਮੈਂ ਇਹਨੂੰ ਕਿਹਾ 36 ਵਾਰੀ, ਮੈਂ ਕਿਹਾ ਮੈਂ ਤੇਰੇ ਨਾਲ ਚੱਲਦਾ ਉੱਥੇ ਚੌਕਤਖਾਨੇ, ਅੱਛਾ ਆਪਾਂ ਚੈੱਕ ਕਰਾ ਲੈਣੇ ਆ। ਲੇਕਿਨ ਉਹ ਕਹਿੰਦਾ ਨਹੀਂ ਮੈਂ ਇਦਾਂ ਹੀ ਮਰਨਾ ਵਾ, ਮੈਂ ਕੀ ਕਰਾਂ ਹੁਣ। ਉਸਤਾਦ ਜੀ ਮੈਨੂੰ ਸਿਰਫ ਹੱਸ ਕੇ ਵੇਖ ਲਿਆ ਕਰੋ, ਮੈਂ ਕਸਮ ਠੀਕ ਹੋ ਜਾ, ਮੈਂ ਪੂਰੀ ਦੁਨੀਆ ਨਾਲ ਲੜਾਂ, ਬਸ ਠੀਕ ਹੈ। ਮੈਂ ਪੂਰੀ ਦੁਨੀਆ ਨਾਲ ਲੜਾਂ, ਮੇਰੇ ਨਾਲ ਉਸਤਾਦ ਸਹੀ ਰਵੇ ਬਸ। ਇੱਧਰ ਨੂੰ ਜ਼ਰਾ ਮੂੰਹ ਕਰਿਓ, ਤੁਹਾਨੂੰ ਵੀ ਜਰਕਾਨ ਹੋ ਗਿਆ। ਭਾਜੀ ਇੱਧਰ ਅਸੀਂ ਤੁਹਾਨੂੰ ਦੇਖ ਕੇ ਹੱਸ ਨਹੀਂ ਸਕਦੇ। ਹਾਂ ਕਿਉਂ ਜੀ? ਤੂੰ ਮਾਈਕ ਸਿੱਧਾ ਕਰ ਲਾ, ਮਾਈਕ ਤੇਰਾ ਥੱਲੇ ਨੂੰ ਗਿਆ ਹੁੰਦਾ, ਧੁਨੀ ਰਿਕਾਰਡ ਕਰ ਰਿਹਾ ਤੂੰ ਆਪਣੀ। ਉਸਤਾਦ ਜੀ ਇੱਕ ਪਰੇਸ਼ਾਨੀ 'ਚ ਮੈਂ ਮੁਬਤਲਾ ਵਾਂ, ਮੇਰੀ ਪਰੇਸ਼ਾਨੀ ਹੱਲ ਕਰਨਾ। ਓ ਯਾਰ ਉਹ ਤੂੰ ਪਿਛਲੇ ਪਰੇਸ਼ਾਨੀ ਚ ਮੁਬਤਲਾ, ਯੈਸ। ਉਹ ਤੂੰ ਕਈਆਂ ਹਫ਼ਤਿਆਂ ਤੋਂ ਮੁਕਤਾ, ਅੱਜ ਗੱਲ ਕਰ ਰਹੇ ਆ ਕਿਉਂਕਿ ਸਾਡੇ 'ਚ ਇੱਕ ਐਸਾ ਬੰਦਾ ਜਿਹੜਾ ਹਲੇ ਕੁਆਰਾ ਵਾ, ਅਸੀਂ ਉਹਦਾ ਵੀ ਸੋਚਣਾ ਵਾ। ਸਾਡਾ ਹੱਕ ਬਣਦਾ ਕਿ ਅਸੀਂ ਉਹਦਾ ਸੋਚੀਏ। ਥੈਂਕ ਯੂ ਸਾਚੀ। ਠੀਕ ਹੈ ਨਾ, ਕਿਉਂਕਿ ਸਾਡਾ ਹੀ ਇਹ ਸਾਡੀ ਜ਼ਿੰਮੇਵਾਰੀ ਆ, ਅਸੀਂ ਉਹਦੇ ਵਾਸਤੇ ਅੱਛਾ ਰਿਸ਼ਤਾ ਵੇਖੀਏ, ਸ਼ਰਮਾਨ ਆ। ਅੱਛੀ ਲੜਕੀ ਦੇਖੀਏ, ਉਹਦਾ ਖਾਨਦਾਨ ਦੇਖੀਏ, ਉਹਦੇ ਕੁੜੀ ਦੇ ਭਰਾ ਦੇਖੀਏ। ਹਾਂਜੀ ਠੀਕ ਆ ਜੀ, ਕੁੜੀ ਦਾ ਬਾਪ, ਕੁੜੀ ਦੇ ਭਰਾ, ਕੁੜੀ ਦੇ ਮਾਮੇ ਚਾਚੇ ਦੇਖੀਏ। ਜੀ ਥੱਲੇ ਤੇ ਉਹ ਦੇਖਣ ਲਈ ਅਸੀਂ ਅੱਜ ਜਾ ਰਹੇ ਹਾਂ ਰਾਤ ਨੂੰ। ਜਿੰਨੀ ਦੇਰ ਮੇਰਾ ਬਿਜ਼ਨਸ ਨਹੀਂ ਕੰਪਲੀਟ ਹੁੰਦਾ ਮੈਂ ਨਹੀਂ ਸ਼ਾਦੀ ਕਰਨੀ। ਠੀਕ ਹੈ ਜੀ। ਹਾਂ ਤੇ ਉਹਦੇ ਭਰਾ ਕੁੜੀ ਦੇ ਕੀ ਕੰਮ ਕਰਦੇ ਨੇ, ਉਹਨਾਂ ਦਾ ਬਿਜ਼ਨਸ ਕੰਪਲੀਟ ਹੋਇਆ ਨਹੀਂ ਹੋਇਆ। ਬਿਲਕੁਲ ਠੀਕ ਆ ਜੀ, ਕੀ ਹਿਸਾਬ ਕਿਤਾਬ ਆ। ਤੇ ਦੂਜੀ ਗੱਲ ਇਹ ਆ ਕਿ ਸਾਰਾ ਕੁਝ ਦੇਖ ਕੇ ਸਾਡਾ ਹੱਕ ਬਣਦਾ। ਉਹ ਸਾਡੇ ਚੋਂ ਹੈਗਾ ਜੀ ਬਾਸ ਮੇਰਾ। ਉਧਰ ਵੇਖੋ ਜਿਹਦੇ ਪੋਤਿਆਂ ਦਾ ਦੂਸਰਾ ਸ਼ਨਾਖਤੀ ਕਾਰਡ ਬਣਦੇ ਆ, ਉਹ ਸ਼ਰਮਾਉਂਦੇ ਆ ਨਾ। ਅਬਾਸ ਸਾਡੇ ਚੋਂ ਕੁਆਰਾ ਵਾ, ਤੇ ਅਬਾਸ ਦਾ ਅਸੀਂ ਕੋਈ ਹਿਸਾਬ ਲਾਉਣਾ ਵਾ। ਰਿਸ਼ਤੇ ਅਸੀਂ ਦੇਖੇ ਨੇ। ਉਸਤਾਦ ਜੀ ਇੱਕ ਰਿਸ਼ਤਾ ਮੇਰੇ ਕੋਲ ਆਵੇ, ਲੇਕਿਨ ਉਹਦੀ ਲੱਤ ਨਹੀਂ ਵਿਚਾਰੀ ਦੀ ਹੈਗੀ। ਮੈਂ ਕਹਿੰਦਾ ਨੇਕੀ ਇਹ ਕਰ ਲਵੇ, ਚਲੋ। ਨਹੀਂ ਇੰਜ ਤਾਂ ਨਹੀਂ, ਅੱਲਾ ਮਾਫ। ਇੰਜ ਦਾ ਕਿਉਂ ਨਹੀਂ ਉਸਤਾਦ ਜੀ? ਨੇਕੀ ਉਹ ਇਨਸਾਨ ਨਹੀਂ ਹੈ ਉਹ ਯਾਰ ਸਗੋਂ ਸਹੀ ਆ। ਸਿਆਣੇ ਕਹਿੰਦੇ ਨਹੀਂ, ਬੁੱਢੀ ਤੇ ਗੱਡੀ ਉਹ ਜਿਹਦੇ ਕੋਲ ਖਲੋਤਾ ਬੰਦਾ ਮਾਲਕ ਲੱਗੇ। ਨਾਲੇ ਉਹ ਸਹੀ ਤੈਨੂੰ ਕਹਿ ਰਿਹਾ ਵਾ, ਇੱਕ ਲੱਤ ਚੱਲੀ ਕੁੜੀ ਲੱਭ ਜਾਣੀ ਤੈਨੂੰ। ਉਹ ਇੱਕ ਹੱਥ ਹੁੰਦੀ ਆ ਸਰ। ਹਾਂਜੀ, ਉਹ ਨਾਲੇ ਗੱਡੀ ਹੁੰਦੀ ਆ ਇੱਕ ਹੱਥ। ਹਾਂਜੀ ਉਹ ਯਾਰ ਉਸਤਾਦ ਜੀ ਸੱਚੀ ਮੁਝੇ ਉਹਦੀ ਲੱਤ ਨਹੀਂ ਹੈ, ਚਲੋ ਨੇਕੀ ਤੁਹਾਡੇ ਕੋਲ ਕੋਈ ਰਿਸ਼ਤਾ ਹੈ? ਰਿਸ਼ਤੇ ਕਿਉਂਕਿ ਮੈਂ ਭਾਈ ਉਹਦਾ ਬਾਪ ਬਣ ਕੇ ਵੀ, ਵੱਡਾ ਭਰਾ ਬਣ ਕੇ ਵੀ, ਤੇ ਮੈਂ ਚਾਹ ਰਿਹਾ ਕਿ ਯਾਰ ਇਹਦਾ ਅਸੀਂ ਵਿਆਹ ਕਰੀਏ। ਤੇ ਉਹਨੂੰ ਕੋ ਪਹਿਲੇ ਕੰਮ ਕੁਮ ਤੇ ਕਰੇ, ਕੰਮ ਤੇ ਕਰਦਾ ਯਾਰ, ਕੰਮ ਹੀ ਕਰਦਾ ਇੱਥੇ ਆ ਕੇ। ਤੂੰ ਕਿਹੜਾ ਕੰਮ ਕਰਦਾ? ਬੜੀ ਗੱਲ ਹੈ ਉਸਤਾਦ ਜੀ। ਤੂੰ ਕੀ ਕੰਮ ਕਰਦਾ? ਮੇਰੀ ਬੈਕਗ੍ਰਾਉਂਡ ਠੀਕ ਹੈ। ਅੱਛਾ, ਉੱਥੇ ਕੂੜਾ ਹੀ ਕੂੜਾ ਵਾ, ਮੈਂ ਵੇਖ ਕੇ ਆਇਆ। ਤੇਰੀ ਬੈਕਗ੍ਰਾਉਂਡ ਤੇਰੀ ਘਰ ਦੀ ਬੈਕ ਸਾਈਡ। ਨਹੀਂ ਕੌਣ ਕਹਿੰਦਾ ਠੀਕ ਹੈ? ਉਸਤਾਦ ਜੀ ਸਾਸੇ ਜਿਹੜੇ ਉੱਥੇ ਸੁਬਾਹ ਹਰ ਨਿਆਣਾ ਮਹੱਲੇ ਦਾ ਨਾ ਠੀਕ ਕਰ ਰਿਹਾ ਹੁੰਦਾ, ਛੋਟੀ ਜਗ੍ਹਾ। ਇਹਨਾਂ ਦੀ ਪਿਛਲੀ ਸਾਈਡ ਤੇ ਰੋਡ ਚੱਲਦੇ ਆ, ਇਸ ਤੋਂ ਬੈਕਗ੍ਰਾਉਂਡ ਠੀਕ। ਨਹੀਂ ਉਸਤਾਦ ਜੀ ਮੇਰੀ ਬੈਕਗ੍ਰਾਉਂਡ ਠੀਕ ਹੈ, ਸਾਸੇ ਵੀ ਮੇਰੇ ਠੀਕ ਨੇ। ਸਾਸੇ ਤੇਰੇ ਬੜੇ ਠੀਕ ਨੇ। ਸੱਸ ਤੇਰੀ ਨਹੀਂ ਠੀਕ, ਉਹਦਾ ਜਾ ਕੇ ਪਹਿਲੇ ਪਤਾ ਕਰ। ਸਾਸੇ ਕਮਤਰੀ ਨੇ ਇਹਨਾਂ ਦੇ। ਆਹੋ, ਤੇਰਾ ਸਾਸੇ ਕਮਤਰੀ ਨਹੀਂ ਠੀਕ। ਅੱਛਾ ਯਾਰ ਦੱਸੋ ਯਾਰ, ਕੋਈ ਹੈ? ਭਾਈਆਂ ਨੂੰ ਕੁੜੀ ਬੈਟਰੀਆਂ ਦਾ ਕੰਮ ਕਰਦੀ ਲਾਰੀ ਅੱਡੇ। ਅੱਲਾ ਮਾਫ ਕਰੇ, ਨਹੀਂ ਖਾਣਾ ਮੇਰਾ ਵਿਆਹ ਕਰਾਉਣ ਲੱਗੇ ਬੈਟਰੀਆਂ ਦਾ। ਨਹੀਂ ਕੁੜੀ ਬੈਟਰੀਆਂ ਦਾ ਕੰਮ ਕਰਦੀ। ਅੱਛਾ ਚਲੋ ਕੋਈ ਗੱਲ ਨਹੀਂ, ਇਹ ਵੀ ਕਰ ਲਾਂਗੇ, ਕੋਈ ਗੱਲ ਨਹੀਂ। ਮਿਹਨਤ 'ਚ ਕੀ ਮਜ਼ਦੂਰੀ। ਵਾਪਟਾ ਸਿਟੀ ਦੇ ਲਾਗੇ। ਮੈਂ ਵੈਸੇ ਤੁਹਾਨੂੰ ਸਹੀ ਗੱਲ ਦੱਸਾਂ, ਕਿਉਂਕਿ ਮੇਰਾ ਉਮਰ ਕਿੰਨੀ ਉਹਦੀ? ਉਮਰ ਹੋਣੀ 57 ਸਾਲ ਆ। ਬੈਟਰੀ ਦੀ ਤੇ 2 ਸਾਲ ਉਮਰ ਹੁੰਦੀ ਸਾਰੀ। ਨਹੀਂ ਔਰਤ ਦੀ। ਅੱਛਾ 57 ਸਾਲ ਦੀ ਔਰਤ ਨਾ, ਹਾਂਜੀ ਤੂੰ ਮੇਰੇ ਮਾਸੂਮ ਫੁੱਲਾਂ ਵਰਗੇ ਭਰਾ ਨੂੰ ਵਿਆਹ ਰਿਹਾ। ਤੋਬਾ ਕਰੋ। ਹਾਂ ਵੀ ਕਬੂਲ ਆ। ਨਹੀਂ ਏਡੀ ਛੋਟੀ ਨਹੀਂ ਲੈਣੀ। ਆਹ ਨਹੀਂ ਤੂੰ ਨਾ ਕਰੋ, ਮੈਨੂੰ ਮੁਦੱਸਰ ਵਾਲੀ ਗੱਲ ਹੀ ਯਾਦ ਆ ਜਾਂਦੀ ਫਿਰ ਕਿ ਅਸੀਂ ਸਮਾਨ ਨਹੀਂ ਲੈਣਾ। ਭਾਈ ਨਹੀਂ, ਬਾਕੀ ਕਰੋ ਮੇਰਾ ਛੇਤੀ। ਮੈਨੂੰ ਇਦਾਂ ਲੱਗਦਾ ਦੁਨੀਆ ਪੈਕ ਹੋ ਰਹੀ ਹੈ, ਪਿੱਛੇ ਨੂੰ ਆ ਰਹੀ ਦੁਨੀਆ। ਨਹੀਂ ਕਰਨਾ, ਮੈਂ ਕਰਦਾ। ਮੈਂ ਤਦ ਇਹ ਕਦਮ ਚੁੱਕਿਆ। ਚੁੱਕੋ ਭਾਈ। ਇੱਕ ਰਿਸ਼ਤਾ ਮੇਰੇ ਕੋਲ ਆਵੇ, ਹਾਂ ਅਰਜੈਂਟ ਸ਼ਾਦੀ ਕਰਨੀ, ਅਗਲੇ ਮਹੀਨੇ ਕੁੜੀ ਨੇ ਆ ਜਾਣਾ ਉਸਤਾਦ ਜੀ। ਕਿੱਥੇ ਗਈ ਹੈ? ਉਹ ਜੇਲ੍ਹ ਚ ਗਈ ਵਿਚਾਰੀ ਨੂੰ, ਉਹਦੇ ਕੋਲ ਕਤਲ ਹੋ ਗਿਆ ਸੀਗਾ। ਤੇ ਚਲੋ ਮੈਂ ਕਹਿੰਦਾ ਯਾਰ ਭਲਾ ਹੋ ਜੇ। ਪਤਾ ਕੀ ਨੇਕੀ ਉਸਤਾਦ ਜੀ ਜਿਹੜੀ ਨਾ, ਚੰਗਾ ਸਗੋਂ ਮਹੱਲਾ ਪੂਰਾ ਡਰ ਕੇ ਰਹੇਗਾ। ਮੈਨੂੰ ਉਦਾਂ ਹੀ ਧੰਨਵਾਦ ਹੈ, ਮੈਨੂੰ ਵੀ ਜੇਲ੍ਹ 'ਚ ਹੀ ਭੇਜ ਦਿਓ, ਉੱਥੇ ਹੀ ਮਾਨੀ ਮੂਨ ਵੀ ਕਰਦਾ ਰਵਾਂਗਾ, ਉੱਥੇ ਹੀ ਸਾਰਾ। ਅੱਛਾ ਉਸਤਾਦ ਜੀ, ਵੈਸੇ ਮੈਂ ਤੇ ਕਿਉਂਕਿ ਮੇਰਾ ਕੰਮ ਹੀ ਹੈ ਰਿਸ਼ਤੇ। ਹਾਂਜੀ ਨਹੀਂ ਰਿਸ਼ਤਿਆਂ ਤੋਂ ਇਲਾਵਾ ਵੀ ਤੂੰ ਇਹੀ ਕੰਮ ਕਰਦਾ ਹੋ। ਅੱਛਾ ਹੋਰ ਕਿਸੇ ਕੋਲ ਪੁੱਛੋ। ਮੈਂ ਤੁਹਾਨੂੰ ਦੱਸਣ ਡਿਆ ਉਸਤਾਦ ਜੀ, ਕੁੜੀ ਆ ਬੜੀ ਸੋਹਣੀ ਸੁਨੱਖੀ ਆ, ਮਾੜਾ ਇਹਨਾਂ ਨੁਕਸ ਵਾ ਥੋੜਾ ਜਿਹਾ। ਮੈਂ ਉਹ ਬੈਠੀ ਜਿਹਦੇ ਨਾਲ ਗੱਲਬਾਤ ਕਰਦੀ, ਉਹ ਅੱਖ ਮਾਰ ਦਿੰਦੀ ਬਸ। ਤੇਰਾ ਦਿਮਾਗ ਫੜ ਤੇ ਕਮਾ ਕੇ ਤੇ ਏਦਾਂ ਪਤਾ ਨਾ ਕਿੱਡੇ ਤੇਰੇ
ਵਾਹ ਕਰਕੇ ਇਹ ਭਾਈ ਨੂੰ ਮੁਗਲ ਹੈ ਉਹ ਲੜੀ ਨਹੀਂ ਜਿਹੜੇ ਬਾਸ ਮਾਰਦੇ ਹੁੰਦੇ ਸੀ ਹਾਜ਼ਰ ਹੋ ਵਾਲਾ ਉਹ ਇਦਾਂ ਉਹ ਇਹ ਕੀਤਾ ਇਦਾਂ ਲੱਗਦਾ ਸਰਗੋਦੇ ਗਿੱਦੜ ਬੋਲਣ ਉਹਨੇ ਨਾ ਮਤਲਬ ਕਿ ਉਹ ਇਦਾਂ ਬੈਠੀ ਬੈਠੀ ਅੱਖ ਮਾਰ ਦਿੰਦੀ ਬੈਠੀ ਬੈਠੀ ਗੱਲ ਕਰਦੀ ਤੇ ਅੱਖ ਮਾਰ ਅੱਛਾ ਇੰਜ ਕਰੀ ਜਾਂਦੀ ਉਹ ਤਾਂ ਬਿਮਾਰੀ ਕੋਈ ਰੋਲਾ ਨਹੀਂ ਤੇ ਉਸ ਵਜ੍ਹਾ ਤੋਂ ਅਸੀਂ ਉਹਨੂੰ ਘਰੋਂ ਕੱਢਣਾ ਹੀ ਨਹੀਂ ਐਨਕ ਲਾ ਦਾਂਗੇ ਆਹੋ ਨਹੀਂ ਤੇ ਉਹਦੀ ਅੱਖ ਤੇ ਟੇਪ ਕਰ ਦਿਆਂਗੇ ਹਾਂ ਨੀਟ ਉਹਦੀ ਟੇਪ ਪੂਰੀ ਇਦਾਂ ਸਤਰੰਤੀ ਅੱਖਾਂ ਉਹਦੀ ਆਹੋ ਤੇ ਉਹ ਸਾਜੀ ਵੈਸੇ ਕੁੜੀ ਉਹਦੇ ਮਤਲਬ ਅੱਖ ਦਾ ਇੱਕ ਰੌਲਾ ਵਾ ਇੱਕ ਥੋੜਾ ਜਿਹਾ ਮਾੜਾ ਜਿਹਾ ਮਸਲਾ ਵਾ ਕਿ ਉਹ ਜਾਂਦੀ ਨਾ ਉਹਦਾ ਕਿਤੇ ਨਾ ਕਿਤੇ ਐ ਕਰਕੇ ਮਤਲਬ ਠੁਮਕਾ ਨਿਕਲ ਜਾਂਦਾ ਅੱਛਾ ਤੂੰ ਉਹਨੂੰ ਜਵਾਈ ਬਣਾਉਣਾ ਚਾਹ ਰਿਹਾ ਬਾਨੇ ਨਾਲ ਬਾਨੇ ਨਾਲ ਭਣਵਈਆ ਬਣਾਉਣਾ ਚਾਹ ਰਿਹਾ ਬਗੈਰਤਾ ਤੂੰ ਕੋਈ ਹਾਲ ਹੈ ਵੀ ਸ਼ਰਮ ਕਰ ਕੁਛ ਬਗੈਰਤਾ ਸਾਡੀ ਆ ਗੱਲ ਕੱਟੋ ਯਾਰ ਅੱਛਾ ਇਹ ਗੱਲ ਨਹੀਂ ਕੱਟੀ ਜਾਣੀ ਅੱਛਾ ਮੈਨੂੰ ਪਤਾ ਚੱਲ ਗਿਆ ਇਹ ਥੋੜੇ ਦਿਨ ਪਹਿਲੇ ਮੈਨੂੰ ਕਹਿੰਦਾ ਸੀ ਉਹਨਾਂ ਨੂੰ ਲੈ ਕੇ ਆਵਾਂ ਤੇਰੇ ਵੱਲ ਦਾ ਹਾਂ ਸਾਜੀ ਇਹ ਤੈਨੂੰ 2-4 ਦਿਨਾਂ ਤੋਂ ਖਵਾ ਪਿਆ ਵੀ ਰਿਹਾ ਕੁਛ ਹਾਂਜੀ ਇਹ ਮੈਨੂੰ ਥੱਲੇ ਬੋਰਾ ਬਾਲਾ ਮਾਫ ਕਰੇ ਉਹ ਹੀ ਹੈ ਕੋਈ ਗੱਲ ਨਹੀਂ ਸਾਜੀ ਸੀ ਕੁੜੀ ਵਾਲਿਆਂ ਨੂੰ ਹਾਂ ਤੇ ਕੋਈ ਅਸੀਂ ਵੀ ਵਿਆਹੀਆਂ ਨੇ ਧੀਆਂ ਭੈਣਾਂ ਹਰ ਬੰਦੇ ਨੇ ਵਿਆਹੀਆਂ ਚ ਕਿਹੜੀ ਬਗੈਰਤੀ ਤੂੰ ਕਾ ਤੋਂ ਸ਼ਰਮਾਂਡੇ ਆ ਤੂੰ ਕਾ ਤੋਂ ਓਏ ਉਹ ਨਹੀਂ ਉਹ ਕਿਤੇ ਹੋਰ ਅੱਲਾ ਮਾਫੀ ਦੇ ਛੱਡਦੇ ਯਾਰ ਹੋਈ ਜਾਂਦੇ ਨੁਕਸ ਧੀ ਭੈਣ ਖਰਾਬ ਹੁੰਦੀ ਹੀ ਰਹਿੰਦੀ ਸੀਰੀਅਸ ਗੱਲ ਇਹ ਕਿਹੜੀ ਗੱਲ ਹੈ ਇਹ ਧੀ ਭੈਣ ਖਰਾਬ ਹੁੰਦੀ ਰਹਿੰਦੀ ਹੈ ਨਹੀਂ ਉਸਤਾਦ ਜੀ ਉਹ ਫਾਲਟ ਹੁੰਦੀ ਆ ਉਹ ਤੁਹਾਡੀਆਂ ਹੁੰਦੀਆਂ ਰਹਿੰਦੀਆਂ ਉਸਤਾਦ ਜੀ ਨਹੀਂ ਉਹ ਮੇਰੇ ਫਾਰਮ ਹਾਊਸ ਚ ਆਉਂਦੀ ਹੈ ਨਾ ਕੰਮ ਕਰਦੀ ਆ ਉੱਥੇ ਜਿਹੜਾ ਮੈਂ ਫਾਰਮ ਹਾਊਸ ਬਣਾਇਆ ਵਾ ਤੇਰਾ ਫਾਰਮ ਹਾਊਸ ਨਹੀਂ ਬਣਾਇਆ ਉਹ ਮੇਰੇ ਮੌਲਾ ਜਿੱਥੇ ਲੈ ਕੇ ਭਾਈ ਨੂੰ ਕਰਜ਼ੇ ਦੇ ਫਾਰਮ ਫਿਲ ਕਰਦੇ ਨਾ ਉਹਨੂੰ ਕਹਿੰਦੇ ਫਾਰਮ ਫਾਰਮ ਹਾਊਸ ਕਹਿੰਦਾ ਪਾਮ ਹੋ ਇੱਕ ਡਰਮ ਤੇ 2 ਬੋਤਲਾਂ ਰੱਖ ਕੇ ਏਜੰਸੀ ਬਣਾਈ ਉਹ ਗੱਲ ਕੀ ਸਾਜੀ ਸਿੱਧੀ ਸਾਫ ਗੱਲ ਰੀਲ ਜਿਹੜੀਆਂ ਸ਼ਰਤਾਂ ਖੁੱਲ ਕੇ ਗੱਲ ਕਰ ਮੈਂ ਨਾਲ ਆ ਤੇਰੇ ਯਾਰ ਮੇਰੀ ਕੋਈ ਗੱਲ ਨਹੀਂ ਹੈਗੀ ਓਏ ਆ ਕੱਟ ਦੇਣਾ ਯਾਰ ਬਕਵਾਸ ਨਹੀਂ ਕਰੋ ਮਾਰਦਾ ਪਿਆ ਵਾ ਯਾਰ ਕਰੋ ਅਸੀਂ ਨਹੀਂ ਧੀਆਂ ਭੈਣਾਂ ਵਾਲੇ ਮੇਰੀ 4 ਸਿਸਟਰਾਂ ਦੀ ਸ਼ਾਦੀ ਹੋਈ ਆ ਮੇਰੀ ਬੇਟੀ ਵੀ ਆ ਇੱਕ ਜ਼ਿੰਮੇਵਾਰੀ ਮੈਂ ਸੱਚੀ ਮੁੱਚੀ ਤੇਰੇ ਨਾਲ ਅੱਛਾ ਇਹ ਇੱਕ ਤੇ ਬੜੀ ਬਿਮਾਰੀ ਆ ਯਾਰ ਹਰ ਬੰਦੇ ਨੇ ਧੀਆਂ ਭੈਣਾਂ ਵਿਆਹੀਆਂ ਹਰ ਬੰਦਾ ਜਵਾਈਆਂ ਪੜਵਾਈਆਂ ਵਾਲਾ ਹੁੰਦਾ ਨਾ ਯਾਰ ਕੋਈ ਇਹ ਚ ਕਿਹੜੀ ਗੱਲ ਆ ਸਾਰਿਆਂ ਨੇ ਵਿਆਹੀਆਂ ਨੇ ਮੈਂ ਤੇ ਨਹੀਂ ਅਸੀਂ ਜਿਹੜਾ ਜੰਮੇ ਆ ਹਾਂਜੀ। ਕਿਸੇ ਨੇ ਆਪਣੀ ਭੈਣ ਕਿਸੇ ਨਾਲ ਵਿਆਹੀ ਆ ਤੇ ਅਸੀਂ ਜੰਮੇ ਕਿਸੇ ਨੇ ਆਪਣੀ ਧੀ ਕਿਸੇ ਨਾਲ ਵਿਆਹੀ ਆ ਤੇ ਅਸੀਂ ਜੰਮੇ ਯਾਰ ਇਹ ਕਿਹੜੀ ਗੱਲ ਆ ਇਦਾਂ ਹੀ ਨਾਲੇ ਇੱਕ ਗੱਲ ਇਹਨੇ ਗਲਤ ਕੀਤੀ ਕਹਿੰਦਾ ਐਂ ਘੁੰਮ ਕੇ ਮਾਰਦੀ ਐ ਨਹੀਂ ਕਰਦੀ ਉਹ ਘੁੰਮਦੀ ਵੀ ਆ ਵਿਚਾਰੀ ਲੇਕਿਨ ਮੈਂ ਇਲਾਜ ਕਰਾਉਂਗਾ ਯਾਰ ਉਹਦਾ ਏਡੀ ਕਿਹੜੀ ਗੱਲ? ਉਹ ਇਲਾਜ ਨਹੀਂ ਹੁੰਦਾ ਅੱਛਾ ਬਈ ਇਲਾਜ ਬਿਮਾਰੀ ਦਾ ਹੁੰਦਾ ਵਾ ਫੀਲਿੰਗ ਦਾ ਇਲਾਜ ਨਹੀਂ ਹੁੰਦਾ ਨਾਲੇ ਮੇਰੀ ਵੀ ਹਿੰਮਤ ਆ ਸੁਨਿਆਰਿਆਂ ਦਾ ਮੁੰਡਾ ਹੋ ਕੇ ਢਾਲੀਆਂ ਦੀ ਕੁੜੀ ਲੈ ਲਈ ਮੇਰੀ ਤੇ ਹਿੰਮਤ ਨਹੀਂ। ਸੁਨਿਆਰਾ ਯਾਰ ਮੈਂ ਉਹਨੂੰ ਉਹ ਸੁਨਿਆਰੇ ਜੀ ਦੇ ਨਾਲ ਸੋਨਾ ਗਰਮ ਕਰਦੇ ਨਾ ਉਸ ਚਿਰਾਗ ਵਰਗਾ ਤੇਰਾ ਮੂੰਹ ਤੇ ਕਹਿੰਦਾ ਸੁਨਿਆਰੇ ਯਾਰ ਜੋ ਵੀ ਹੈ ਯਾਰ ਅਸੀਂ ਖੁਸ਼ ਰੱਖਾਂਗੇ ਇਹ ਗਰੰਟੀ ਮੇਰੀ ਤੂੰ ਕਿੱਧਰ ਵਿੱਚ ਉਸਤਾਦ ਉਹਨੇ ਜੀ ਰੱਖਣੀ ਹੈ ਉਸਤਾਦ ਜੀ ਮੇਰਾ ਭਰਾ ਹੈ ਉਹ ਮੈਂ ਮਕਾਨ ਜ਼ਮਾਨਤ ਇਹਦੀ ਆ ਨਾ ਜ਼ਮਾਨਤ ਜਿੱਥੇ ਰਹਿ ਰਹੇ ਆ ਕਸਮ ਫਰੀ ਤੇ ਜਾ ਮੈਂ ਦੇਣਦਾਰ ਹੋਵਾਂਗਾ ਜੋ ਲਿਖਾਣਾ ਲਿਖਾ ਅੱਛਾ ਯਾਰ ਮੇਰੀ ਗੱਲ ਸੁਣ ਅੱਛਾ ਇੱਧਰ ਨਾ ਕਰਿਓ ਫਸ ਜਾਓਗੇ ਫਿਰ ਸਾਰੀ ਜ਼ਿੰਦਗੀ ਦਾ ਅਜ਼ਾਬ ਬਣਨਾ ਵਾ ਮੇਰੇ ਕੋਲ ਇੱਕ ਰਿਸ਼ਤਾ ਹੈ ਵਾ ਦਵਾਜਣ ਔਰਤ ਚੱਲ ਜਾਏਗੀ ਕਿਹੜੀ ਜੀ ਜਿਹੜੀ ਔਰਤ ਕਿਹੜੀ ਹੈ ਦੂਸਰੀ ਸ਼ਾਦੀ ਲਈ ਜਿਹਨੇ ਉਹ ਭਾਈ ਉਹਦਾ ਬੱਚੇ ਦੀ ਬਾਲੀ ਉਮਰ ਆ ਹਲੇ ਹਾਂ ਵੇਖ ਤੂੰ ਦੀ ਉਮਰ ਕੀ ਹਲੇ ਮੈਂ ਹਿਸਾਬ ਲਾਇਆ ਕੱਚਾ ਕਲਾ ਵਾ ਵਾਲੀਬਾਲ ਬਾਲੀ ਉਮਰ ਨਹੀਂ ਹੈਗੀ ਗੱਲ ਇਹ ਕਿ ਮੈਂ ਤੁਹਾਨੂੰ ਸੱਚੀ ਦੱਸਾਂ ਰਿਸ਼ਤਿਆਂ ਕਰਾਉਂਦੇ ਆ ਟਾਈਮ ਆ ਗਿਆ ਹੁਣ ਤੇ ਮਾਸ਼ਾਅੱਲਾ ਧੁੱਪੇ ਕਾਲੇ ਆ ਗਏ ਮੈਂ ਕਹਿੰਦਾ ਸਾਜੀ ਜਿਹੜੀ ਕੁੜੀ ਹੈ ਨਾ ਉਹ ਮੈਂ ਤੁਹਾਨੂੰ ਸੱਚੀ ਮੁੱਚੀ ਰਿਸ਼ਤਾ ਵਿਖਾਣਾ ਵਾ ਉਹਦੇ ਭਰਾ ਨੇ 3 ਸਿਰਫ ਰੌਲਾ ਇੰਨਾ ਵਾ ਕਿ ਅਥਰੇ ਭਰਾ ਨੇ 3 ਮੰਗਣੀਆਂ ਹੋਈਆਂ ਕੁੜੀ ਦੀਆਂ ਤੇ ਉਹ 3 ਮੰਗਣੀਆਂ ਚੋਂ 2 ਬੰਦੇ ਜਿਹੜੇ ਨੇ ਨਾ ਉਹਨਾਂ ਨੇ ਫੱਟੜ ਕਰ ਦਿੱਤੇ ਉਹ ਕਿਉਂ ਉਹ ਕੁੜੀ ਨੂੰ ਕਿਤੇ ਮੰਗਣੀ ਤੋਂ ਬਾਅਦ ਮੁੰਡੇ ਨੇ ਕਿਹਾ ਜਿਹਦੇ ਨਾਲ ਮੰਗਣੀ ਹੋਈ ਉਹਨੇ ਕਿਹਾ ਮੈਨੂੰ ਮਿਲ ਉਹਨੇ ਆਪਣੇ ਭਰਾ ਨੂੰ ਦੱਸਿਆ ਉਹਦਾ ਭਰਾ ਗਿਆ ਵਾ ਉਹਨੇ ਕਿਤੇ ਵੱਟ ਚੜਿਆ ਉਹ ਸੁੱਤਾ ਪਿਆ ਉਹਨੇ ਜਾ ਕੇ ਖੰਜਰ ਮਾਰੇ ਉਹਦੇ ਵੱਖੀਆਂ 'ਚ ਉਹਨੇ ਚੰਗੀ ਤਰ੍ਹਾਂ ਨਾ ਉਹਦਾ ਗੋਲ ਘਤਾਰਾ ਜਿਹਾ ਬਣਾਤਾ ਧੁੰਨੀ ਤੱਕ ਮਰ ਗਿਆ ਮਰ ਗਿਆ ਉਹ ਬਸ ਤੇ ਮੰਗਣੀ ਟੁੱਟ ਗਈ ਫਿਰ ਮੰਗਣੀ ਮਤਲਬ ਮੰਗਣੀ ਬਚ ਜਾਂਦੀ ਬੰਦਾ ਮਰ ਜੇ ਉਹ ਜਿਹਨੇ ਛੁਰੀਆਂ ਮਾਰੀਆਂ ਉਹਦੇ ਭਰਾ ਹੀ ਸੀ ਹਾਂਜੀ ਉਹ ਦੂਸਰਾ ਮੁੰਡਾ ਜਨਾਬ ਉਹਨੇ ਕਿਤੇ ਉਹਨੂੰ ਕਿਹਾ ਫੋਨ ਤੇ ਵੀ ਮੇਰੇ ਨਾਲ ਜੋੜਾ ਤੂੰ ਮੈਂ ਜੋ ਕਹਿਣਾ ਤੂੰ ਉਹ ਮੰਨਣਾ ਵਿਆਹ ਤੋਂ ਬਾਅਦ ਉਹਨੇ ਉਹੀ ਗੱਲ ਆਪਣੇ ਭਰਾ ਨੂੰ ਦੱਸੀ ਉਹ ਗਿਆ ਉਸਤਾਦ ਜੀ ਉਹਨੇ ਖਿੰਗਰ ਇੱਟ ਨਹੀਂ ਹੁੰਦੀ ਉਹ ਖਿੰਗਰ ਇੱਟ ਇੱਥੇ ਰੱਖ ਕੇ ਮਾਰੀ ਵਿੱਚੋਂ ਇੰਜ ਕਰਕੇ ਸੋਹਣਾ ਜਿਹੜਾ ਨਾ ਉਹ ਲਹਿਦਾ ਸਿਰ ਹੋ ਗਿਆ ਮੰਗੇਤਾ ਮਰ ਗਿਆ ਹਾਂ ਬਾਅਦ ਦੇ ਵਿੱਚ ਉਹਨਾਂ ਵਿੱਚ ਮਿਰਚ ਲੂਣ ਭਰ ਕੇ ਮਤਲਬ ਉਹ ਪਟੀਨਾ ਭਰ ਕੇ ਉਹਨੂੰ ਇੰਜ ਬੰਦ ਕੀਤਾ ਉਹ ਤੇ ਬੰਦਾ ਮੰਗਣੀ ਰਹੀ ਫਿਰ ਮੰਗਣੀ ਟੁੱਟ ਗਈ ਯਾਰ ਮੰਗਣੀ ਬੰਦਾ ਮਰ ਜਾਵੇ ਤੇ ਮੰਗਣੀ ਮਗਰ ਰਹਿੰਦੀ ਭਲਾ। ਮੰਗਣੀ ਲੈਦਾ ਚੀਜ਼ ਆ ਫੌਤਗੀ ਲੈਦਾ ਚੀਜ਼ ਆ ਉਹ ਮੰਗਣੀ ਤੇ ਭਾਈ ਇੰਨਾ ਖੂਨੋ ਖੂਨ ਕਰਨ ਦੇ ਉਹਨਾਂ ਨੇ ਤੇ ਬਰਾਤ ਤੇ ਉਹਨਾਂ ਨੇ ਮੈਰਿਜ ਹਾਲ ਨੂੰ ਉਹਨਾਂ ਨੇ ਕਮੇਲਾ ਬਣਾ ਦੇਣਾ ਆਹੋ ਕਮੇਲਾ ਕਿਹੜਾ ਉਹ ਜਿੱਥੇ ਜਾਨਵਰ ਹੁੰਦੇ ਹਾਂ ਖੂਨੇ ਖਲਾਉਂਦੇ ਤੇ ਕੋਈ ਬਦਲਾ ਲੈ ਰਿਹਾ ਮੇਰੇ ਕੋਲ ਉਹ ਯਾਰ ਨਹੀਂ ਯਾ ਤੇ ਤੂੰ ਨਾ ਮੇਰੀ ਗੱਲ ਸੁਣ ਤੂੰ ਨਾ ਇਹੋ ਜਿਹੀ ਕੋਈ ਗੱਲ ਕਰੀ ਕਿ ਬਈ ਵਿਆਹ ਤੋਂ ਬਾਅਦ ਇਦਾਂ ਜਾਂ ਮੈਨੂੰ ਮਿਲ ਮੈਂ ਨਹੀਂ ਕਰਨੀ ਕੁੜੀ ਨਹੀਂ ਕਰ ਦੇਣੀ ਉਹਦੇ ਭਰਾਵਾਂ ਨੇ ਫਿਰ ਸੁਣਨੀ ਮੇਰੀ
ਯਾਰ ਇੱਕ ਭੈਣ ਮੇਰੇ ਕੋਲ ਰਿਸ਼ਤਾ ਹੈ ਵਾ, ਕੁੜੀ ਪੜ੍ਹੀ ਲਿਖੀ ਆ, ਸੋਹਣੀ ਆ, ਸਮਝਦਾਰ ਆ, ਤੂੰ ਅਕਸਰ ਪੜ੍ਹੀ ਲਿਖੀ ਦਾ ਕਹਿੰਦਾ ਵਾ, ਬਾਅਦ ਚੋਂ ਕਿਤੇ ਫੜੀ ਲਿਖੀ ਨਿਕਲਦੀ ਹੈ। ਉਮਰ ਵੀ ਹੌਲੀ ਏ, ਸੋਹਣੀ, ਕੱਦ ਕਾਠ ਵੀ ਸਹੀ ਏ। ਮੈਂ ਵੀ ਤੇ 8 PhD ਕੀਤੀ ਆ, ਮਿਡਲ PhD ਕੀਤੀ ਹੈ 8ਵੀਂ ਚ। ਹਾਂਜੀ ਹਾਫ ਲਓ ਜੀ ਹਾਫ ਪਲੇਟ PhD ਦੀ। ਹਾਂਜੀ ਭਾਜੀ ਭਾਜੀ ਉਹ ਦੇਖਣ ਨੂੰ ਇੰਜ ਸਾਈਂ ਜਿਹਾ ਲੱਗਦਾ ਵਾ, ਉਹਦੀਆਂ ਜ਼ਮੀਨਾਂ, ਉਹਦੇ ਬਾਪ ਦੇ ਜਾਇਦਾਦ। ਕਾਰੋਬਾਰ, ਉਹਦੇ ਜਾਇਦਾਦਾਂ, ਉਹਨੂੰ ਪੁੱਛ। ਹਾਂਜੀ ਭਾਜੀ ਮੈਂ ਬੜੀ ਰਿਸ਼ਤਾ- ਜ਼ਿਆਦਾ ਅੱਜ ਇੱਥੇ ਡੱਬਾ ਖਲੋਂਦਾ ਟਰੇਨ ਦਾ, ਖਰਾਬ ਖਿਲਾਰ ਦਿੰਦੇ, ਹਾਂ। ਉਹ ਬਾਅਦ ਚੋਂ ਲੈ ਜਾਂਦੇ ਹਾਂ। ਤੇ ਉਹ ਬਾਅਦ ਚੋਂ ਸਾਡੀ ਹੋ ਜਾਂਦੀ, ਜਿੰਨੀ ਦੇਰ ਖਲੋਤਾ ਉਹਨਾਂ ਦੀ ਬਾਅਦ ਚੋਂ ਸੀ ਉੱਥੇ ਵਾਲੀਬਾਲ। ਆਹੋ ਅੱਛਾ ਤਿੰਨ ਪਰਾਡੋ, ਇੱਕ ਯਾਮਾ, 2 ਕੁੱਕੜ, 1 ਬੱਕਰੀ ਕਿਹਦੇ ਕੋ? ਮੇਰੇ ਕੋ। ਉਸਤਾਦ ਜੀ ਵੇਖ ਲਓ ਜੀ, ਤੇ ਸਹੀ ਕਹਿ ਇਹ ਰਿਹਾ। ਬਸ ਕਰਿਆ ਕਰੋ ਉਸਤਾਦ ਜੀ, ਤੁਸੀਂ ਵੀ ਨਾਲ ਰਲ ਜਾਂਦੇ ਹੋ। 3 ਪਰਾਡੋ, 1 ਕੁੱਕੜ, 2 ਬੱਕਰੀਆਂ, 1 ਯਾਮਾ। 1 ਜਾਮਾ। ਆਹੋ ਆਹੋ ਨਹੀਂ ਤੇ ਪਰਾਡੋਆਂ ਦਾ ਕਹਿਣ ਡਿਆ ਉਹ ਜਾ ਨਹੀਂ, ਪਰਾਡੋ ਉਹਨੂੰ ਪਤਾ ਕੀ ਹੁੰਦਾ? ਤੈਨੂੰ ਪਤਾ ਕੀ ਹੁੰਦਾ? ਉਹ ਮਾਚਸ ਤੇ ਨਹੀਂ ਬਣੀ ਹੁੰਦੀ ਯਾਰ। ਗੱਡੀ। ਇੱਕ ਮਿੰਟ, ਇਹਨੂੰ ਕੋਈ ਪਰਾਡੋ ਦੀ ਸ਼ੇਪ ਦੱਸੇ। ਸ਼ੇਵ ਮਤਲਬ ਆ ਤੂੰ ਆਪਣੀ ਸ਼ੇਪ ਕਦੀ ਕਰਾਈ ਹੈ? ਉਸਤਾਦ ਜੀ ਐਵੇਂ ਇਹਨੇ ਯਾਰ ਚੁੱਪੇ ਫਿਰ ਦਿਖਾ ਉਹ ਦੇਣੀ ਰਿਸ਼ਤੇ ਵਾਲੀ ਗੱਲ ਸ਼ੁਰੂ ਅੱਛਾ ਯਾਰ, ਤੂੰ ਵੀ ਤੇ ਆਂਟੀਆਂ ਦਾ ਦੱਸੀ ਜਾਣਾ ਨਾ। ਨਹੀਂ ਪੜ੍ਹੀ ਲਿਖੀ ਜਵਾਨ ਕੁੜੀ ਦੱਸ ਰਿਹਾ। ਘਰੇਲੂ ਹਰ ਕੰਮ, ਸਿਲਾਈ ਕਢਾਈ, ਅੱਛਾ ਹਰ ਸ਼ੈ ਪੜ੍ਹੀ ਲਿਖੀ ਵੀ। ਤੇ ਡਨ ਕਰ। ਹੁਣ ਮਸਲਾ ਇੱਕ ਛੋਟਾ ਜਿਹਾ, ਇਹਨੂੰ ਉਹਦਾ ਮਾਜ਼ੀ ਭੁੱਲਣਾ ਪੈਣਾ। ਫਿਲਮਾਂ 'ਚ ਕੰਮ ਕਰਦੀ ਸੀ। ਉਹ ਨਹੀਂ ਯਾਰ, ਨਹੀਂ ਭਾਵੇਂ ਨੂੰ ਛੋਟੀ ਜਿਹੀ ਗਲਤੀ ਹੋ ਜਾਂਦੀ, ਹਾਦਸਾ ਦੱਸਣ ਕੋ ਦਿਆਂ ਵਾ, ਹੋ ਜਾਂਦਾ। ਉਹ ਤੇ ਹਰ ਬੰਦੇ ਕੋ ਹੋ ਜਾਂਦਾ। ਤੂੰ ਦੱਸਣ ਤੂੰ ਕਿਦਾਂ ਐਡੀ ਖੋਲ ਕੇ ਤੂੰ ਕਿਉਂ ਗੱਲ ਦੱਸਣੇ? ਪਹਿਲੀ ਉਹਦੇ ਦਿਲੋਂ ਲਾਉਣੇ ਆ ਤੂੰ। ਉਹਨੇ ਗੱਲ ਇਹ ਵੇਖੋ ਕਿੰਨੀ ਅੱਛੀ, ਉਹਨੇ ਸਾਰੀ ਗੱਲ ਖੋਲ ਯਾਰ ਤੂੰ ਯਾਰ ਦੱਸ ਗੱਲ ਯਾਰ, ਹਕੀਕਤ ਕਿੰਨੇ ਕਰਾ ਦੇਣਾ ਯਾਰ? ਇਹ ਹਿਸਾਬ ਲਾਇਆ। ਇਹਦਾ ਐਕਸਪੀਰੀਅੰਸ ਬੜਾ ਗੱਲ ਵਾ। ਪੂਰੀ ਸੁਣ ਲਈ ਦੀ ਆ। ਮੈਂ ਕਿਉਂਕਿ ਇਹ ਬੱਚੀਆਂ ਦੇ ਕੰਮ ਨੇ, ਮੈਂ ਇਹਦੇ 'ਚ ਬੜਾ ਅੱਛੇ ਤਰੀਕੇ ਨਾਲ, ਮੈਂ ਤਾਂ ਸਰਗੋਦੇ ਇੱਕ ਬੱਚੀ ਹੈਗੀ ਆ, ਇਹਨੂੰ ਥੋੜਾ ਵੇਟ ਕਰਨਾ ਪੈਣਾ ਵਾ। ਕਿਉਂ? ਵੇਟ ਅਸੀਂ ਕਰ ਲੈਨੇ। ਕਿੰਨਾ ਵਾ ਵੇਟ? ਪੇਟ ਮੇਰਾ 52 ਕਿਲੋ। ਓਏ ਨਹੀਂ, ਉਹ ਨਹੀਂ, ਇੰਤਜ਼ਾਰ ਕਰਨਾ ਪੈਣਾ ਥੋੜਾ ਜਿਹਾ। ਥੋੜਾ ਜਿਹਾ। ਹਾਂ। ਕੀ ਰੌਲਾ ਕੀ ਆ? ਕਾਤੋਂ ਉਹ ਕੋਮੇ 'ਚ ਗਈ ਹੈ। ਕੋਮੇ ਚ ਗਈ ਹੈ? ਤੇ ਕੋਈ ਨਹੀਂ, ਆ ਹੀ ਜਾਣਾ ਉਹਨੇ। ਆਹੋ ਕਿੱਦਣ ਆਊਗੀ? ਭਾਈ ਰੁਪਈਆ ਹੋਵੇ, ਹਰ ਬੰਦਾ ਜਿੱਥੇ ਮਰਜ਼ੀ ਚਲੇ ਜਾਏ। ਆਪ ਚੱਲ ਜਾਾਂਗੇ। ਕਿੱਥੇ ਗਈ ਕੋਮਾ? ਕਿੱਥੇ ਉਹ ਯਾਰ ਭਾਈ ਕੋਮਾ ਕਿੱਥੇ? ਚੱਲ ਜਾਾਂਗੇ ਉੱਥੇ। ਕੋਮਾ ਨਹੀਂ ਯਾਰ। ਕੋਮਾ ਇੱਥੇ ਨਾਲ ਹੀ ਆ, ਜੜਾਂ ਵਾਲੇ ਤੋਂ ਅੱਗੇ। ਅੱਛਾ, ਉਹ ਖਾਨ ਕਾ ਕੋਮੜਾ। ਹਾਂ। ਨਹੀਂ ਯਾਰ ਉਹ ਕੋਮਾ ਤੈਨੂੰ ਪਤਾ ਕੀ ਹੁੰਦਾ ਵਾ? ਉਹ ਕੋਮੇ ਚ ਗਈ ਆ। ਉਹ ਸਟਾਪ ਆ ਇੱਧਰ ਮੰਡੀ ਭੱਠੀਆਂ ਦੇ ਲਾਗੇ। ਭਾਵੇਂ ਨੇ ਇਹਦੇ ਕਰਾ ਦੋ ਕੋਮੇ ਵਾਲੇ ਨਾਲ, ਇਹਨੇ ਵੀ ਚਲੇ ਹੀ ਜਾਣਾ ਵਾ। ਨਹੀਂ ਉੱਥੋਂ ਬੁਲਾ ਲਾ, ਫੋਨ ਕਰ ਲਾ ਉਹਨੂੰ। ਆਪਾਂ ਉਹਨੂੰ ਕਿੱਥੋਂ? ਕੋਮੇ ਤੋਂ ਬੁਲਾ ਲਾ ਉਹਨੂੰ, ਕਹਿਆ ਲੋਕ ਲਾਣਾ ਤੇ ਕੋਮੇ 'ਚ ਗਈ, ਤੈਨੂੰ ਕੋਮੇ ਦਾ ਪਤਾ ਨਹੀਂ। ਮੈਂ ਰੁਪਈਏ ਲਾਉਣ ਨੂੰ ਤਿਆਰ ਆ ਯਾਰ, ਮੇਰਾ ਵੀਰ ਹੈ ਨਿੱਕਾ। ਆ ਵੀ ਯਾਰ ਅਸੀਂ ਉੱਥੇ ਬਰਾਤ ਲਾ ਜਾਂਦੇ। ਤੂੰ ਕਰ ਤੋਂ ਵੱਧ ਕੇ ਰੁਪਈਏ ਲਾ ਦੇ। ਕੋਮੇ ਚ ਕਹਿੰਦਾ ਬਰਾਤ ਲੈ ਜਾਾਂਗੇ ਅਸੀਂ। ਸਹੀ ਹੈ, ਸਹੀ ਹੈ। ਓਏ ਕੋਮਾ ਬਿਮਾਰੀ ਆ। ਬਿਮਾਰੀ ਭੈਣਿਆ ਉਹ ਕੋਮੇ ਕੋਮਾ ਇੱਕ ਬਿਮਾਰੀ, ਬੇਹੋਸ਼ ਆ ਉਹ। ਅੱਛਾ, ਉਹ ਬੇਹੋਸ਼ ਆ। ਨਾ ਬੋਲ। ਉਹ ਜਿਹੜੀ ਇੱਕਦਮ ਬੇਹੋਸ਼ ਨਹੀਂ ਹੁੰਦੇ, ਪਤਾ ਨਹੀਂ ਕਦੋਂ ਉੱਠਣਾ ਫਿਰ। ਤੇ ਉਹਨੂੰ ਚਮੜਾ ਸੰਘਾਓ। ਆਹੋ ਮਿਰਗੀ ਪਈ ਉਹਨੂੰ ਵਿਆਹ ਕਰਦੇ, ਉਹਨੇ ਜਦੋਂ ਇਹਦੀ ਸਮੈਲ ਲੈਣੀ ਆ, ਉਹ ਭਾਵੇਂ ਉੱਠੇ ਨਾ ਉੱਠੇ, ਉੱਠੇ ਭਾਵੇਂ ਨਾ, ਹੱਥ ਇੰਜ ਜ਼ਰੂਰ ਕਰ ਲੈ, ਕਹਿਣਾ ਭਾਵੇਂ ਸੁੱਤੀ ਕਰ ਲਵੇ ਐ ਕਰਕੇ। ਉਹਨੇ ਕਹਿਣਾ ਇਹਦੇ ਨਾਲ ਕੋਮਾ ਹੀ ਚੰਗਾ। ਆਹੋ। ਉਸਤਾਦ ਜੀ ਵੈਸੇ ਹਾਮੀ ਅਗਰ ਤੁਸੀਂ ਭਰਦੇ ਹੋ ਤੇ ਗਰੰਟੀ ਤੁਸੀਂ ਦੇਣੀ ਹੈ। ਅੱਛਾ, ਦਿਲ ਕਰਿਓ ਕੋਮੇ ਚੋਂ ਉੱਠੇ ਤੇ ਉਹਨੂੰ ਇਹਦੀ ਤਸਵੀਰ ਹੋਣ ਕਿ ਸ਼ੁਕਰ ਆ ਤੂੰ ਉੱਠ ਪਈ ਆ, ਤੇਰੇ ਨਾਲ ਵਿਆਹ ਇਹਦੇ ਨਾਲ ਕਰਨ ਲੱਗੇ, ਤੇ ਦੁਬਾਰਾ ਕਵੇ ਤੁਸੀਂ ਹਰਾਮ ਦੇ ਹੋ ਜੋ ਕਿਸੇ ਨੂੰ ਦੱਸੋ ਕਿ ਮੈਂ ਕੋਮੇ ਚੋਂ ਉੱਠੀ ਸਾਂ। ਫੇਰ ਕੋਮੇ ਚ ਉਸ ਤੋਂ ਬਾਅਦ ਫੜ ਕੇ ਕੋਮੇ 'ਚ ਉਹਨੇ ਛਾਲ ਮਾਰ ਕੇ ਫਿਰ ਕੋਮੇ ਚ। ਕੋਮੇ ਚ ਉੱਠੀ ਆ, ਉਹਨਾਂ ਨੇ ਇਹਦੀ ਤਸਵੀਰ ਦਿਖਾਈ ਆ ਤੇ ਫੁੱਲ ਸਟਾਪ ਚ ਚਲ ਗਈ। ਆਹੋ। ਨਹੀਂ ਯਾਰ ਮੇਰਾ ਭਰਾ, ਇਹਦੀ ਇੱਥੇ ਮੈਂ ਪੈਸੇ ਲਾਉਣੇ ਤੇ ਰੁਪਈਆ 3 ਤੋਂ 4000 ਲੱਗਣਾ। 3000 ਤੋਂ 3500 ਰੁਪਏ ਤੇ ਲੱਗਣਾ ਵਾ। ਲਓ ਮੇਰੇ ਵੀ ਖਰਚੇ ਜਾਣੇ ਫੇਰ ਮੇਰੇ ਇਹਦਾ ਪਛਾਣਿਆ ਨਹੀਂ ਜਾਣਾ, ਤੁਸੀਂ ਪਛਾਣਨਾ ਨਹੀਂ ਇਹਨੂੰ। ਉਹਦਾ ਇੰਜਣ ਹੋਣ ਵਾਲਾ ਬੜਾ ਕੰਮ ਹੈ। ਇੰਜਣ ਮੈਂ ਕਹਿੰਦਾ ਜੋ ਮਰਜ਼ੀ ਉਹਦਾ ਹੋਣ ਵਾਲਾ, ਲੇਕਿਨ ਇਹਦੀ ਮੈਂ ਐਸਾ, ਇਹਨੂੰ ਮੈਂ ਇੱਕ ਐਸੇ ਬੰਦੇ ਕੋਲ ਲੈ ਕੇ ਜਾਣਾ, ਇਹਦੇ ਕੋਲ ਆ ਜਿਹੜਾ ਹੇਅਰ ਡਰੈਸਰ। ਮੈਂ ਕਹਿੰਦਾ ਤੁਹਾਡਾ ਆਪਣਾ ਦਿਲ ਕਰਨ ਲੱਗ ਪੈਣਾ ਕਿ ਅਸੀਂ ਬਾਹਰ ਜਾਣ ਹੀ ਨਹੀਂ ਦੇਣਾ ਇਹ ਰਿਸ਼ਤਾ। ਇਹ ਤਾਂ ਹੁਣ ਵੀ ਚਾਹੁੰਦੇ ਮੈਂ ਯਾਰ ਇੱਕ ਮਿੰਟ ਉਸਤਾਦ ਜੀ, ਤੁਸੀਂ ਗਰੰਟੀ ਇਹਦੀ ਚੁੱਕਦੇ ਹੋ? ਹਰ ਤਰ੍ਹਾਂ ਦੀ, ਹਰ ਤਰ੍ਹਾਂ ਦੀ। ਤਾਂ ਇਹ ਰਿਸ਼ਤਾ ਇੱਕ ਭਾਜੀ ਹੈ। ਕੋਈ ਨਸ਼ਾ ਨਹੀਂ, ਠੀਕ ਹੈ। ਕਿਤੇ ਕਿਤੇ ਮਾੜਾ ਮੋਟਾ ਕੋਈ ਪੱਕਾ ਸਿਗਰਟ ਬਸ। ਕਦੀ ਕਿਤੇ ਤੁਹਾਨੂੰ ਪਤਾ ਹੈ ਨਹੀਂ, ਉਹ ਵੀ ਕਿਤੇ ਬਹੁਤ ਜ਼ਿਆਦਾ ਡਿਪਰੈਸ ਹੋਵੇ, ਘਰੋਂ ਗਾਲਾਂ ਗੁਲਾ ਪਈਆਂ। ਯਾਰ ਕਦੀ ਕਿਤੇ ਹੀ ਆ, ਘੰਟੇ ਡੇਢ ਬਾਅਦ। ਉਹ ਨਹੀਂ ਨਹੀਂ ਯਾਰ, ਬਕਵਾਸ ਨਾ ਕਰੋ ਯਾਰ। ਕਦੀ ਕਿਤੇ ਚਰਸ 1-2 ਸਿਗਰਟ, ਹਾਂਜੀ ਜਦੋਂ ਕਿਤੇ ਆਪਾਂ ਗਾਲਾਂ ਕੱਢੇ ਹਾਂਜੀ ਤੇ ਆਪਾਂ ਮੇਰਾ ਹੱਲ, ਉਹਦੀ ਤੇ ਰੁਟੀਨ ਆ। ਉਹਦੀ ਰੁਟੀਨ ਹੈ। ਠੀਕ ਆ। ਸ਼ਰਾਬ, ਅਸਤਗਫਿਰੁੱਲਾਹ ਅਸਤਗਫਿਰੁੱਲਾਹ, ਹੱਥ ਵੀ ਨਹੀਂ ਲਾਉਂਦਾ। ਸ਼ਰਾਬ ਹੱਥ ਨਹੀਂ ਲਾਉਂਦਾ, ਸਟਰਾ ਦੇ ਨਾਲ। ਕਦੀ ਖਲੋ ਕੇ ਨਹੀਂ, ਬਹਿ ਕੇ ਪੀ। ਆਹੋ।
ਕਦੀ ਭਾਜੀ ਕੋਈ ਔਰ ਗੱਲ ਸ਼ਰਾਬ ਉਦੋਂ ਜਦੋਂ ਕਿਤੇ ਕਾਰੋਬਾਰ 'ਚ ਵਾਧਾ ਘਾਟਾ ਹੋ ਜੇ, ਬਹੁਤ ਜ਼ਿਆਦਾ ਕੋਈ ਸਟ੍ਰੈਸ ਹੋ ਜੇ, ਕਿਤੇ ਕੰਮ ਤੋਂ ਪੈਸੇ ਘਟ ਜਾਣ, ਉਹ ਕਿਤੇ ਬਸ ਐਵੇਂ ਨਜਾਇਜ਼ ਨਹੀਂ। ਤੇ ਉਹ ਪੈਸੇ ਕਦੋਂ ਕੱਢਦੇ ਨੇ? ਉਹ ਪੈਸੇ ਤੇ ਇਹਦਾ ਕੰਮ ਕਾਰੋਬਾਰ ਹੀ ਐਸਾ, ਸਵੇਰੇ ਕੋਈ ਰੇਟ, ਰਾਤ ਨੂੰ ਕੋਈ ਰੇਟ, ਅਗਲਾ ਖੁਰਾਕ ਵੀ ਮੇਰੀ ਬਹੁਤ ਸੈੱਟ ਆ ਮਾਸ਼ਾਅੱਲਾ। ਅੱਛਾ ਜੀ। ਹਾਂਜੀ, ਨਹੀਂ ਕੋਈ ਐਬ ਨਹੀਂ। ਪਤਾ ਗੱਲ ਕਿ ਉਸਤਾਦ ਜੀ ਗਰੰਟੀ ਤੁਹਾਡੀ ਹੋਣੀ ਜੀ। ਯਾਰ ਤੈਨੂੰ ਦੱਸਤਾ ਹਰ ਰਿਸ਼ਤਾ ਸ਼ੈ। ਸਾਡੇ ਯਾਰ ਜੂਆ ਤੂੰ ਮਤਲਬ ਅੱਲਾ ਮਾਫੀ ਦੇਵੇ, ਜੂਆ ਦੂਰ ਦੂਰ ਤੱਕ ਮਸ਼ਹੂਰ ਆ। ਹਾਂ ਮਸ਼ਹੂਰ ਆ ਕਿ ਵੀ ਜੂਏ ਤੇ ਬਹਿੰਦਾ ਵਾ ਤੇ ਹਰਨ ਤੋਂ ਬਗੈਰ ਨਹੀਂ ਉੱਠਦਾ। ਉੱਠਦਾ ਨਹੀਂ। ਨਹੀਂ, ਬੜੀ ਬੈਡ ਲੱਕ ਆ ਬੜੀ। ਭਾਜੀ ਇੰਜ ਹੁੰਦਾ ਭਲਾ ਸ਼ਾਦੀ ਅਸੀਂ ਕਿਸ ਤਰ੍ਹਾਂ ਉਹਨਾਂ ਨਾਲ ਕਰੀਏ? ਜਿੱਦਾਂ ਦੀਆਂ ਤੁਸੀਂ ਕੁੜੀਆਂ ਦੱਸਣ ਨੇ, ਨਹੀਂ ਮੈਂ ਕੋਈ ਸਹੀ ਲੂਲੀ ਦੱਸ- ਲੰਗੜੀ ਆ, ਕੋਈ ਫਲਾਣੀ ਆ, ਕਿਸੇ ਦਾ ਮਾਜ਼ੀ ਭੁੱਲਣਾ ਵਾ, ਕਿਸੇ ਦੇ ਭਰਾ ਬਦਮਾਸ਼ ਨੇ, ਅਸੀਂ ਹੁਣ ਕੀ ਕਰੀਏ? ਉਸ ਹਿਸਾਬ ਨਾਲ ਤੇ ਹੀਰਾ ਵਾ, ਕੱਚਾ ਕਲਾ ਵਾ। ਠੀਕ ਨਾ ਮੇਰਾ ਵਿਆਹ ਕਰਨ ਨੇ। ਉਸਤਾਦ ਜੀ ਮੈਂ ਸੱਚੀ ਮੁਝੇ ਰਿਸ਼ਤਾ ਹੈ, ਲੇਕਿਨ ਉਹਦੇ ਚ ਨਾ ਉਹ ਕਹਿੰਦੀ ਕਿ ਮੈਨੂੰ ਸਹਾਰਾ ਚਾਹੀਦਾ। ਚਲੋ ਸਹਾਰਾ ਚਾਹੀਦਾ, ਪੁੱਲ ਦੇ ਥੱਲੇ ਡਿੱਗੀ ਹੈ ਜਿਹੜਾ ਸਹਾਰਾ ਚਾਹੀਦਾ। ਉਹ ਕੁੜੀ ਕਹਿੰਦੀ ਮੈਨੂੰ ਸਹਾਰਾ ਚਾਹੀਦਾ। ਅੱਛਾ ਜੀ, ਉਹਨੂੰ ਉਹ ਤੇ ਇਹਨੂੰ ਵੀ ਚਾਹੀਦਾ ਵਾ। ਦੇ ਦਾਂਗੇ, ਕਿੰਨਾ ਸਹਾਰਾ ਉਹਦੇ ਅੱਗੇ ਚਾਹੀਦਾ, ਪਿੱਛੇ ਕੋਈ ਨਹੀਂ ਹੈਗਾ। ਅੱਗੇ ਪਿੱਛੇ ਸਾਈਡਾਂ ਤੇ ਕੋਈ ਹੈ? ਨਹੀਂ ਸਾਈਡਾਂ ਤੇ ਵੀ ਕੋਈ ਨਹੀਂ, ਕਿਤੇ ਫਸਲਾਂ 'ਚ ਉੱਤੇ ਖਲੋਤੀ। ਥੱਲੇ? ਨਾ ਉੱਪਰ ਥੱਲੇ, ਨਾ ਅੱਗੇ ਪਿੱਛੇ, ਕੋਈ ਨਹੀਂ ਹੈ। ਮਰੀ ਆ ਉਹ। ਖੂਜ ਤੇ ਨਹੀਂ ਡਿੱਗੀ। ਅੱਛਾ ਦੱਸੋ ਫੈਸਲ ਸਾਹਿਬ। ਸਿਰਫ ਨਾ ਉਹਦਾ ਇੱਕ ਵੱਡਾ ਮੁੰਡਾ ਹੈ, ਬੇਵਾ ਵਾ ਯਾਰ, ਸਿੱਧੀ ਸਾਫ਼ ਗੱਲ ਹੈ ਯਾਰ। ਤੇ ਇਹ ਪਹਿਲੇ ਦੱਸ ਦੇ ਬੇਵਾ, ਪਹਿਲੇ ਕਹਿ ਕੇ ਬਾਅਦ ਚ ਸਿਰਫ ਉਹਦੇ ਜਿਹੜਾ ਬੜੀ ਖੂਬਸੂਰਤ 18 19 ਸਾਲ ਦੀ ਹੈ ਯਾਰ, ਯੰਗ ਮੁੰਡਾ ਕਿੱਦਾਂ ਮਾਸ਼ਾਅੱਲਾ। ਉਹਦਾ? 18 19 ਸਾਲ ਦੀ ਹੈ ਤੇ ਵੱਡਾ ਮੁੰਡਾ ਹੈ, ਉਹ ਤਾਂ ਮੈਂ ਤੇ ਹੈਰਾਨ। ਬੇਵਾ ਵੀ ਹੋ ਗਈ। ਮੁੰਡਾ ਤੇ ਉਹਦਾ 23 ਸਾਲ ਦਾ ਹੋਣਾ। ਨਹੀਂ ਨਹੀਂ ਵੱਡਾ ਮੁੰਡਾ ਵਾ ਉਹਦਾ, ਵੱਡਾ। ਇੱਕ ਛੋਟੇ ਤੋਂ ਵੱਡਾ ਵਾ। ਅੱਛਾ, ਦੋ ਮੁੰਡੇ। ਦੋ ਪੁੱਤਰ ਕੁੜੀ ਦੀ ਸੀਗੇ। ਕਿੰਨੀ ਉਮਰ? 19 20 ਸਾਲ ਹੋਣੀ ਹੈ ਉਹਦੀ। ਫਰੀਦ ਸਾਹਿਬ ਦੌਰ ਲੇਕਿਨ ਉਹਦੇ ਜਿਹੜਾ ਸਾਈਜ਼ ਇੱਕ ਫਾਲਟ ਹੈਗਾ, ਚਲੋ ਉਹਦੇ ਹੱਥ ਸਿਰਫ ਐਵੇਂ, ਇੰਜ ਸਲਾਮ ਲੈਣੀ ਪੈਣੀ ਉਹਦਾ। ਉਹ ਨਾ ਹੱਥ ਉਹਦੇ ਇੰਜ ਦੇ ਵਿਚਾਰੀ ਦੇ ਇੰਜ ਇੰਜ ਕਰਕੇ ਉਹ ਕਰਦੀ ਹੈ ਬਸ। ਅੱਛਾ, ਉਹ ਇੰਜ ਹੀ ਰਹਿੰਦੇ ਆ, ਇੱਕ ਇੰਜਵਾ ਤੇ ਇੱਕ ਇੰਜਵਾ, ਇੰਜ ਰਹਿੰਦੀ ਆ ਉਹ। ਕੁੜੀ ਕਵਾਲ ਤੇ ਨਹੀਂ ਕਿਤੇ? ਭਾਵੇਂ ਜੇ ਤੁਸੀਂ ਕਰਾਣਾ ਨਾ ਰਿਸ਼ਤਾ ਤੇ ਮੇਰੇ ਨਾਲ ਚੱਲੋ ਸਵੇਰੇ ਅਰਸ਼ਦ ਮਾਰਕੀਟ 'ਚ। ਨਹੀਂ ਉਹ ਕੰਮ ਨਹੀਂ ਕਰਨਾ, ਅਸੀਂ ਰਿਸ਼ਤਾ ਕਰਾਉਣਾ, ਪੱਕਾ ਵਿਆਹ ਕਰਨਾ। ਵਿਆਹ ਹੀ ਹਾਂ ਮੇਰੇ ਨਾਲ ਚੱਲੋ, ਮੈਂ ਤੁਹਾਡੀ ਨਜ਼ਰ ਮਰਵਾ ਲਿਆ ਨਾ ਕੁੜੀ ਦੀ। ਅਰਸ਼ਦ ਮਾਰਕੀਟ 'ਚ ਚਾਹ ਵਾਲੀ ਦੁਕਾਨ, ਚਲ ਮਿਹਨਤੀ ਕੁੜੀ। ਤੂੰ ਹੋਰ ਉਹਦੇ ਨਾਲ ਮੂੰਹ ਜੋੜ ਲਾ। ਉਹ ਭਾਵੇਂ ਸੁਣ ਤੇ ਲਿਆ ਕਰੋ ਪੂਰੀ ਗੱਲ, ਖੁਦ ਆ ਰਹੇ ਹੋ। ਕਿਉਂ ਜੀ? ਕਿਸੇ ਦੇ ਅੱਗੇ ਉਹਨੇ ਇੰਜ ਨਹੀਂ ਕੀਤਾ, ਤੁਹਾਡਾ ਮੁੰਡਾ ਇੰਜ ਕਰਦਾ, ਉਹਨੇ ਤਾਂ ਨਹੀਂ ਨਾ ਕੀਤਾ। ਕਮਾ ਕੇ ਇਹਨੂੰ ਖਵਾਏਗੀ, ਰਿਸ਼ਤਾ ਕਰਾ ਦਿਓ, ਇਹਦਾ ਘਰ ਬਸ ਜਾਏਗਾ। ਐਤ ਗੱਲੋਂ ਕਰ ਯਾਰ ਉਹ ਮਤਲਬ ਵਿਆਹ ਕਰ ਲਵੇ, ਸਾਰੀ ਦਿਹਾੜੀ ਕੁੜੀ ਨੂੰ ਪੱਤੀ ਦੀ ਫਿਕਰ ਪਈ ਰਵੇ, ਮੇਰੀ ਪੱਤੀ ਮੁੱਕੀ ਦੁਕਾਨ ਤੇ, ਜਾ ਗੋਟ ਲਿਆ ਦੇ ਮੈਨੂੰ, ਜਾ ਉਧਰੋਂ ਭਾਂਡੇ ਕੱਪ ਲੈ ਆ ਉਧਰੋਂ। ਇਹਦਾ ਵੀ ਦਿਲ ਲੱਗਾ ਰਹਿਣਾ ਵਾ, ਚਾਵਾਂ ਫੜਾਣ ਜਾਏ, ਇੰਜ ਕੱਪ ਕਮਾਉਂਦਾ ਆ ਰਿਹਾ। ਇਹਨੂੰ ਲੋਕੀ ਕਹਿਣਾ ਤੇਰੀ ਬੁੱਢੀ ਨੇ ਬਕਾਇਆ ਪੈਸੇ ਨਹੀਂ ਦਿੱਤੇ, ਕਿੱਦਾਂ ਬਗੈਰਤ ਵਾਲਾ ਬੰਦਾ ਸਾਡਾ, ਤੇ ਬਗੈਰਤ ਆ ਕੋਈ? ਇਹ ਤੁਸੀਂ ਮੈਨੂੰ ਬੰਦਾ ਲਵਾਉਣੇ ਕੋਈ ਬਦਲਾ ਲੈ ਰਹੇ ਮੇਰੇ ਕੋਲ ਮੈਨੂੰ? ਯਾਰ ਜੇ ਤੁਹਾਡਾ ਨਹੀਂ ਜ਼ੇਨ ਬਣਦਾ ਦਾਰਾਬਾਦ ਸਾਹਿਬ, ਤੁਸੀਂ ਉਸਤਾਦ ਜੀ ਜ਼ਿੰਮੇਵਾਰੀ ਜੋ ਲੈਣ ਦੇ, ਮੈਂ ਇਹਨੂੰ ਇੱਥੇ ਅਰਬਨ ਲੈ ਦਾਂ। ਅਰਬਨ ਕਿਹੜੀ ਹੈ ਚਲਾਉਣ ਵਾਲੀ? ਯਾਰ ਅਰਬੀ ਲੜਕੀ ਉਹ ਸੱਤ ਦੀ ਲਾਨਤ ਯਾਰ ਫੈਸਲ ਤੇਰੇ ਤੇ। ਓਏ ਆਊਟ ਆਫ ਕੰਟਰੀ ਸ਼ਾਦੀ, ਸਾਰੀ ਗੱਲ ਡੋਵਾ ਟੋਲ ਕਰ ਦੇ। ਕੰਟਰੀ ਉਸਤਾਦ ਜੀ, ਅਰਬਨ ਉੱਥੋਂ ਇਹਦੀ ਡੱਬੇ 'ਚ ਲਾਸ਼ ਵਾਪਸ ਆਣੀ ਅਰਬਨ ਨਹੀਂ ਉਸਤਾਦ ਜੀ, ਉਹ ਕਿਉਂਕਿ ਮੈਂ ਤੁਹਾਨੂੰ ਪਤਾ ਮੇਰਾ ਹੈ ਤਲਕ ਵੀ ਹੈ, ਅਰਬਨ ਹੈਗੀ ਆ ਉਹ ਮਾਸ਼ਾਅੱਲਾ ਠੀਕ ਠਾਕ ਆ। ਇਹ ਗਰੁੱਪ ਲੈ ਦੇ ਯਾਰ ਭਲਾ ਅਰਬਨ ਲੈ ਦੇ, ਕੈਰੀ ਡੱਬਾ ਲੈ ਦੇ, ਜਿਹੜੀ ਮਰਜ਼ੀ ਲੈ ਦੇ, ਲੈ ਦੇ ਬਸ। ਆਹੋ ਸ਼ਾਦੀ ਕਰਨੀ ਚਾਹੀਦੀ ਯਾਰ ਹੈ। ਇੱਕ ਮਿੰਟ, ਜੀ, ਲੜਕੀ ਭਾਵੇਂ ਕੁਵਾਰੀ ਆ, ਇਹ ਵੇਖੀ ਬਰਸਰੇ ਰੋਜ਼ਗਾਰ ਆ, ਤੇਰੇ ਕੋਲ ਸਾਰੀਆਂ ਕਾਰੋਬਾਰੀ ਕੁੜੀਆਂ ਹੀ ਆ। ਮੋਚੀ ਤਬੀਅਤ ਹੋਈ ਹੈ। ਕਿਸੇ ਦੀ ਚਾਹ ਦੀ ਦੁਕਾਨ ਆ, ਕਿਸੇ ਦੀ ਕੋਈ ਕੱਪੜੇ ਦੀ ਦੁਕਾਨ ਆ, ਡੀਸੈਂਟ ਕੁੜੀ ਏ। ਡੀਸੈਂਟ ਕੁੜੀ। ਤੂੰ ਕਿਹੜਾ ਕਾਰੋਬਾਰੀ ਜ਼ੇਨ ਲੈ ਕੇ ਆਇਆ? ਸਾਨੂੰ ਘਰ ਵਾਸਤੇ ਧੀ ਨੋ ਚਾਹੀਦੀ ਆ। ਬਸ ਫਿਰ ਏਦਾਂ ਦੱਸੋ ਨਾ ਕਿ ਘਰੇਲੂ ਲੜਕੀ ਚਾਹੀਦੀ ਆ। ਸ਼ਾਬਾਸ਼ ਏ। ਅੱਗੇ ਉਹ ਕਰਨ ਦੇ ਸੀ, ਅੱਗੇ ਵੀ ਇਦਾਂ ਹੀ ਦੱਸਣ ਦੇ। ਉਹ ਬੈਲੀ ਡਾਂਸਰ ਦਾ ਨੰਬਰ ਕੱਢ ਕੀ ਆ। ਨਹੀਂ ਮੇਰੇ ਕੋਲ ਬਿੱਲ ਹੀ ਨਹੀਂ ਹੈ। ਅੱਛਾ ਉਸਤਾਦ ਜੀ ਇਹਦੀ ਸ਼ਾਦੀ ਕਰਨੀ? ਮੈਨੂੰ ਤੇ ਦੱਸੋ ਉਸਤਾਦ ਜੀ। ਨਹੀਂ ਮੇਰੀ ਕਰਨੀ, ਮੇਰੀ ਕਰਨੀ, ਮੇਰੀ ਮੈਨੂੰ ਕਰਾ ਤਾਂ ਦੇ, ਦੱਸਿਆ ਨਹੀਂ। ਮੇਰੀ ਕਰਾ ਦੇ। ਉਸਤਾਦ ਜੀ ਜਾਣ ਦਿਓ ਗੁੱਸੇ ਨੂੰ, ਕੀ ਕਰਦੇ ਹੁੰਦੇ ਤੁਸੀਂ? ਨਹੀਂ ਹੁਣ ਨਹੀਂ ਬਾਸ ਦੇ ਹੱਥ ਪੀਲੇ ਕਰਾਓ ਭਾਈ। 65 70 ਕੀ? ਜ਼ਿੰਦਗੀ 17 ਸਾਲਾਂ ਚ ਇੱਕ ਕਿੱਥੇ ਲਿਖਿਆ 65 70 ਸਾਲ ਚ ਦੀ ਵਿਆਹ ਹੋ ਸਕਦਾ? ਤੁਸੀਂ ਜ਼ਿੰਦਗੀ ਖਰਾਬ ਕਰਨੀ ਹੈ ਅਗਲੀ ਦੀ। ਕੀ ਕਿਉਂ? ਲੈ ਬੜੀ ਮੈਂ ਗਾਰਾ ਪਾ ਦੇਣਾ ਦੀ ਜ਼ਿੰਦਗੀ? ਉਹਦਾ ਆਈਸਕ੍ਰੀਮ ਖਾਣ ਨੂੰ ਦਿਲ ਕਰਨਾ, ਤੁਹਾਡਾ ਦਿਲ ਕਰਨਾ ਮੈਂ ਕਾਵੇ ਪੀਵਾਂ। ਆ ਤੇ ਇਹ ਤਾਂ ਨਾਰਮਲ ਗੱਲ ਆ, ਕਾਵਾ ਜਵਾਨ ਬੰਦਾ ਵੀ ਪੀਂਦਾ। ਉਹਨੇ ਟਾਫੀਆਂ ਖਾਣੀਆਂ। ਯਾਰ ਇਹ ਮੇਰਾ ਹੀ ਤੇ ਉਹਦੀ ਸਿਰ ਪੀੜਾ ਤੂੰ ਕਰਾ। ਸਾਜੀ ਜਾਣ ਉਹ ਦੇ। ਟਾਫੀਆਂ ਖਾਵੇ, ਮੈਂ ਗੰਨੇ ਦਾ ਜੂਸ ਪੀਵਾਂ, ਉਹ ਆਈਸਕ੍ਰੀਮ ਖਾਵੇ, ਮੈਂ ਕਾਵਾ ਪੀਵਾਂ, ਇਹ ਤੁਹਾਡੀ ਸਿਰ ਪੀੜ ਨਹੀਂ। ਤੁਸੀਂ ਐਡੀ ਦੂਰ ਤੱਕ ਫਿਕਰ ਨਹੀਂ ਮੰਦ ਨਹੀਂ ਹੋਣਾ। ਤੁਹਾਡਾ ਕੰਮ ਆ ਤੋਰ ਕੇ
ਪੇਮੈਂਟ ਤੇ ਫਾਰਗ। ਹਾਂਜੀ ਉਹਨੇ ਕਹਿਣਾ ਵਾ ਕਿ ਡਰਾਈਵ ਤੇਜ਼ ਕਰੋ, ਤੁਸੀਂ ਇੰਜ ਬਾਹ ਦੇ ਕੇ ਮੋੜਨੀ। ਉਹਨੇ ਕਿਉਂ ਕਹਿਣਾ? ਤੂੰ ਇੰਨਾ ਉਹਦੀ ਸਾਈਕੀ ਕਿੱਦਾਂ ਜਾਣਦਾ? ਯਾਰ ਯੰਗ ਏਜ ਹੈ ਨਾ, ਯੰਗ ਏਜ ਆ। ਜ਼ਿੰਦਗੀ ਖਰਾਬ ਕਰਨੀ, ਤੁਸੀਂ ਕਹਣਾ ਮੈਂ ਫਿੱਕੀ ਚਾਹ ਪੀਣੀ, ਉਹਨੇ ਕਹਣਾ ਮੈਂ ਸ਼ੱਕਰ ਵਾਲੀ ਪੀਣੀ। ਉਹ ਸ਼ੱਕਰ ਵਾਲੀ ਪੀ ਲਵੇ, ਮੈਂ ਫਿੱਕੀ ਪੀ ਲੂੰ, ਇਹ ਚ ਕੀ ਪ੍ਰੋਬਲਮ ਆ? ਠੀਕ ਹੈ ਨਾ, ਤੁਸੀਂ ਕਹਣਾ ਮੈਨੂੰ ਵੱਡਾ ਗੋਸ਼ਤ ਬਣਾ, ਛੋਟਾ ਗੋਸ਼ਤ ਬਣਾ। ਉਹ ਯਾਰ ਉਹ ਇਹਦੇ ਚ ਉਹਦਾ ਕੀ ਪ੍ਰੋਬਲਮ ਆ? ਪ੍ਰੋਬਲਮ ਹੈਗੀ ਏ, ਜੋ ਤੁਸੀਂ ਖਾਣਾ ਉਹੀ ਖਾਏਗੀ ਉਹ। ਨਹੀਂ, ਉਹ ਆਪਣਾ ਲੈ ਲਾ ਖਾਵੇ ਚ। ਤੁਸੀਂ ਕਹਣਾ ਮੈਨੂੰ ਸ਼ੂਗਰ ਆ। ਉਹਨੇ ਸਰਦੀਆਂ ਥੱਲੇ ਹੀਟਰ ਇਹ ਰੱਖਿਆ। ਤਾਂ ਤੁਸੀਂ ਨਾ ਵਿਆਉਣ ਵਾਲੀਆਂ ਗੱਲਾਂ ਕਰ ਰਹੇ ਆ। ਉਹਨੇ ਭਾਜੀ ਉਹਨੇ ਬਾਹਰ ਫਿਰਨਾ ਨਰਾਨ ਕਗਾਨ, ਤੁਸੀਂ ਮੈਂ ਕਿਹਾ ਮੈਂ ਹੈਰਾਨ ਕਗਾਨ ਕਰ ਦਿਆਂਗਾ ਉਹਨੂੰ, ਇੰਨਾ ਫਰਾਵਾਂਗਾ। ਉਹਨੇ ਯਾਰ ਆਪਣੀ ਮੰਜੀ ਥੱਲੇ ਹੀਟਰ ਰੱਖਿਆ ਕਰਨਾ, ਇੰਨਾ ਖੰਗਾਰ ਵਾਲਾ ਕਿਉਂ ਨਹੀਂ? ਹੀਟਰ ਕਾਤੋਂ ਨੇ ਮੰਜੀ ਦੇ ਥੱਲੇ ਹੀਟਰ ਕੌਣ ਬੇਵਕੂਫ ਆ? ਯਾਰ ਗਰਮ ਕਰਨ ਲਈ ਤੁਸੀਂ ਵਿਆਹਣੀ ਨਹੀਂ, ਤੁਸੀਂ ਐਵੇਂ ਸਾਰੀਆਂ ਲੌਜੀਕ ਯਾਰ ਕਾਹਦੇ ਤੋਂ ਅਸੀਂ ਵਿਆਹੀਏ? ਸਾਡੇ ਮਤਲਬ ਕੀ ਸਾਡੇ ਹੈ ਹੀ ਕੋਈ ਨਹੀਂ ਹੈਗੇ ਵਿਆਹਣ ਵਾਲੀ। ਯਾਰ ਉਧਰ ਪੁੱਛੋ ਜਾ ਕੇ ਗੱਲ ਹੋਰ ਇਹਨਾਂ ਨੇ ਵਿਆਹਣੀ ਨਹੀਂ, ਉਦਾਂ ਹੀ ਬਦਵਾ ਲੈ ਲੈਣੀ, ਅੱਲਾ ਮਾਫ ਕਰੇ। ਇਹ ਗੱਲ ਉਹਨੇ ਕਹਣਾ ਸੋਹਰੇ ਚਲੀਏ, ਤੁਸੀਂ ਕਹਣਾ ਨਹੀਂ ਪਹਿਲੇ ਡਾਕਟਰ ਕੋਲ ਚਲੀਏ। ਇਹ ਇੰਜ ਜ਼ਿੰਦਗੀ ਬਤਰੋਣੀ। ਹਾਂ ਤੇ ਡਾਕਟਰ ਅੱਛਾ ਤੂੰ ਇਦਾਂ ਨਹੀਂ ਕਰਦਾ? ਮੈਂ ਕਦੋਂ ਕਰਦਾ? ਨਹੀਂ ਮਤਲਬ ਤੂੰ ਕੀ ਮੈਂ ਕਰਦਾ? ਹਰ ਗੱਲ ਆਪਣੀ ਇਹ ਕੋਈ ਲੌਜੀਕ ਹੀ ਨਹੀਂ ਗਈ। ਉਹ ਕਹਿੰਦੀ ਮੈਂ ਚੀਨੀ ਵਾਲੀ ਪੀਣੀ, ਮੈਂ ਕਹਿੰਦਾ ਪੀਲਾ, ਮੈਂ ਦੂਜੀ ਪੀਣੀ। ਇੰਜ ਜ਼ਿੰਦਗੀ ਨਹੀਂ ਬਸਰ। ਓ ਯਾਰ ਇੰਜ ਜ਼ਿੰਦਗੀ ਐਡੀ ਤੂੰ ਹਰ ਕੰਮ ਆਪਣੀ ਬੁੱਢੀ ਦੇ ਨਾਲ ਰੱਖ ਕੇ ਕਰਦਾ? ਦੱਸ ਤੂੰ ਹਰ ਕੰਮ ਉਹ ਕਰਦਾ ਜਿਹੜਾ ਤੇਰੇ ਬੁੱਢੀ ਕਰਦੀ? ਮੰਨਣਾ ਪੈਂਦਾ। ਮੰਨਣਾ ਪੈਂਦਾ। ਉਹਨੇ ਕਹਿਣਾ ਆਊਟਿੰਗ ਤੇ ਚੱਲੇ, ਤੁਸੀਂ ਕਹਿਣਾ ਮੇਰੇ ਪੱਠਿਆਂ ਨੂੰ ਖਿੱਚ ਪਈ। ਇਹ ਨਾ ਇਨਸਾਫੀ ਹੋ ਜਾਏ। ਉਹ ਰੌਲਾ ਬਣਨਾ ਨਾ। ਉਹਨੇ ਕਹਿਣਾ ਮੈਂ ਮੇਕਅਪ ਕਰ ਲਾਂ, ਤੁਸੀਂ ਕਹਿਣਾ ਮੈਂ ਕਲਫ ਲਾ ਲਵਾਂ। ਅੱਛਾ ਇਹ ਤੁਸੀਂ ਕੋਲੋਂ ਸਾਰਾ ਅੰਦਾਜ਼ਾ ਲਾ ਰਹੇ? ਕੋਲੋਂ ਨਹੀਂ ਲਾ ਰਹੇ। ਤੁਹਾਡੀ ਨਜ਼ਰ 'ਚ ਮੁੰਡਾ ਕੋਈ ਹੋਰ ਆ? ਨਾ ਤੁਹਾਡੀ ਤੁਸੀਂ ਮੈਨੂੰ ਫਰਕ ਕਰਾ ਰਹੇ? ਤੁਸੀਂ ਉਹਦੇ ਕੋਲ ਜਦੋਂ ਚਾਹ ਮੰਗਣੀ ਨਾਲ ਉਹਨੇ ਕਹਣਾ ਇਨਸੂਲਿਨ ਵੀ ਦੇ ਦੇ ਮੇਰੀ। ਆ ਜਿਹੜੀਆਂ ਕੁੜੀਆਂ ਕਹਿਣ ਗੱਲ ਕਰਨੀ। ਤੁਸੀਂ ਵਿਆਹਣਾ ਨਹੀਂ ਚਾਹੁੰਦੇ, ਅਦਰਵਾਈਜ਼ ਮੇਰੇ 'ਚ ਰੌਲਾ ਕੋਈ ਨਹੀਂਗਾ। ਉਹਨੇ ਕਹਿਣਾ ਮੈਂ ਤੁਸੀਂ ਵਿਆਹਣਾ ਨਹੀਂ ਚਾਹੁੰਦੇ। ਜਿੱਦਾਂ ਦੀਆਂ ਕੁੜੀਆਂ ਕਹਿੰਦੇ, ਉਹ ਮੈਨੂੰ ਲੱਗਦਾ ਸੁੱਤੀ ਪਈ ਨੇ ਕਿੱਕਾਂ ਵੀ ਮਾਰੀ ਯਾਰ। ਉਹਨੇ ਕਹਿਣਾ ਮੈਂ ਸ਼ੀਸ਼ਾ ਪੀਣਾ, ਤੁਸੀਂ ਉਹਨੂੰ ਕਹਿਣਾ ਮੇਰੀ ਸਾਹ ਵਾਲੀ ਮਸ਼ੀਨ ਫੜਾ। ਅੱਛਾ ਸ਼ੀਸ਼ਾ ਵੀ ਪੀਂਦੀ ਹੈ? ਨਹੀਂ ਫੋਰ ਤੁਸੀਂ ਐਗਜ਼ਾਮਪਲ ਕੁੜੀ ਬਚਾ ਰਹੇ ਆ, ਹੋਰ ਗੱਲ ਕੋਈ ਨਹੀਂ। ਤੁਹਾਡੇ ਦੇ 'ਚ ਮੁੰਡਾ ਕੋਈ ਹੋਰ, ਤੁਹਾਨੂੰ ਪਤਾ ਹੈ ਸਤਾਰ ਨਾਲ ਵਿਆਹ ਤੀਨਾ ਤੇ ਬਾਅਦ 'ਚ ਲੱਭਣਾ ਕੁਛ ਨਹੀਂ। ਕੁਛ ਨਹੀਂ ਤੁਸੀਂ ਉੱਥੇ ਵਿਆਹਣੀ ਹੈ ਜਿੱਥੇ ਮੁੜ ਕੇ ਤੁਸੀਂ ਉਹਦਾ ਸਾਰਾ ਖਾਣਾ ਵੀ ਉਹਨੂੰ। ਨਾ ਸਾਡਾ ਕੁੜੀ ਨਾਲ ਤਲਕ, ਅਸੀਂ ਤੇ ਤੇ ਤੁਹਾਨੂੰ ਜਦੋਂ ਤੁਹਾਡਾ ਤਲਕ ਨਹੀਂ ਤੇ ਤੁਸੀਂ ਐਡੇ ਦੇ ਮਾਮੇ ਕਿਉਂ ਬਣੇ? ਉਹਨੇ ਆਹ ਕਹਿਣਾ, ਤੁਸੀਂ ਆਹ ਕਹਿਣਾ। ਸਹੀ ਗੱਲ। ਤੁਸੀਂ ਵਿਆਹੋ ਫਾਰਗ ਹੋਵੋ। ਜ਼ਿੰਦਗੀ ਖਰਾਬ ਕਰਨੀ ਉਹਨੇ ਵਿਚਾਰੀ ਨੇ। ਹੈਪੀ ਹੋ ਕੇ ਕਮਰੇ 'ਚ ਬੈਠੀ ਹੋਣਾ ਤੇ ਤੁਸੀਂ ਆਂਦੇ ਹੀ ਕਹਣਾ ਏਸੀ ਬੰਦ ਕਰ, ਛੱਡ ਲੈ ਗੱਡੀ ਏਸੀ। ਕਹਾਂ ਜੀ ਨਹੀਂ ਹੁੰਦੇ ਯਾਰ, ਜੋੜ ਠੀਕ ਹੈ ਨਾ। ਸਹੀ ਗੱਲ ਆ। ਅੱਛਾ ਯਾਰ ਮੇਰੀ ਗੱਲ ਸੁਣੋ, ਇਹ ਲੈਦਾ ਗੱਲ ਆ। ਨਹੀਂ ਤਾਜੀ ਗੱਲ ਸੁਣੋ, ਕੋਈ ਗੱਲ ਉਹਨੇ ਕਹਣਾ ਉਹ ਜਿਹੜਾ ਵੀ ਤੇਰੀ ਬੁੱਢੀ ਏਸੀ ਚਲਾ ਕੇ ਬੈਠੀ ਹੁੰਦੀ, ਤੂੰ ਅੰਦਰ ਜਾ ਕੇ ਬਣਾਣਾ ਬੁਣਾ ਵੀ ਲਾ ਕੇ ਕਹਿੰਦਾ ਨਹੀਂ ਅੱਲਾ ਆਹੋ। ਤੂੰ ਕਿਹੜਾ ਐਡੀ ਕਦੀ ਗੱਲ ਆ? ਮੈਂ ਕਦੋਂ ਕਹਿਣਾ? ਤੁਸੀਂ ਕਹਿਣਾ ਉਹਨੇ ਕਹਿਣਾ ਜਾਨ ਫਿਲਮ ਦੇਖਣੇ ਚੱਲੇ, ਤੁਸੀਂ ਕਹਿਣਾ ਨਹੀਂ ਮੇਰੇ ਜੋੜਾਂ 'ਚ ਦਰਦਾਂ ਨਾ ਕਹਿੰਦਾ ਸਹੀ ਇੰਜ ਨਹੀਂ ਜ਼ਿੰਦਗੀ ਉਹਨੇ ਬਦਲਦੀ। ਪਿਆਰ ਨਾਲ ਤੁਹਾਡੇ ਇੱਥੇ ਹੱਥ ਲਾਉਣਾ, ਤੁਸੀਂ ਕਹਿਣਾ ਮੇਰਾ ਮੌਕਾ ਦਿਖਾ ਦਿੱਤਾ। ਮੌਕਾ ਮਹਿਲ, ਮੇਰਾ ਮੌਕਾ ਮਹਿਲ ਦੇਖ ਕੇ ਦਿਖਾਇਆ ਕਰ। ਸਹੀ ਗੱਲ। ਆਪਣੀਆਂ ਇਹਨਾਂ ਦੀਆਂ ਭਰਾ ਨੂੰ ਮੰਜੇ ਤੋਂ ਲੱਤ ਮਾਰ ਕੇ ਤੋੜ ਦਿੰਦੀਆਂ ਸਾਡੀਆਂ ਨੂੰ। ਨਹੀਂ ਇਹ ਕਰਾਉਣਾ ਹੀ ਨਹੀਂ ਚਾਹੁੰਦੇ। ਇਹ ਮੈਂ ਇਹਨਾਂ ਨੇ ਨਾ ਤੇਰਾ ਕਰਾਉਣਾ ਹੀ ਨਾ ਮੇਰਾ ਇਹਨਾਂ ਨੇ ਕਰਾਉਣਾ ਹੀ। ਹਾਂਜੀ ਉਹ ਤੁਸੀਂ ਕਿਉਂ ਹਾਲਾਂਕਿ ਮੇਰੇ 'ਚ ਕੋਈ ਕਮੀ ਨਹੀਂ ਹੈ। ਇਹ ਉੱਥੇ ਕਰਾਉਣਾ ਚਾਹੁੰਦੇ ਜਿੱਥੋਂ ਕਹਿੰਦੇ ਚਾਹ ਪਾਣੀ ਵੀ ਲੱਭਦੀ ਰਿਹਾ। ਹਾਂਜੀ ਇਹ ਗੱਲ ਆ। ਅਸੀਂ ਜਦੋਂ ਮਰਜ਼ੀ ਜਾ ਕੇ ਆਏ ਕਹੀਏ ਚਾਹ ਬਣਾ ਲਾ। ਨਹੀਂ ਚਾਹ ਨਹੀਂ। ਹਾਂਜੀ ਸਵੀਟੂ ਖਰਚਾ ਵੀ। ਹਾਂਜੀ ਤੇਲ ਪਾਣੀ ਵੀ ਹਾਂ। ਮੰਗਿਆ ਜੀ। ਉਹਨੇ ਕਹਿਣਾ ਮੈਨੂੰ ਦੁਕਾਨ ਕਗਾਨ ਲਾਈ, ਉਹਨੇ ਕਹਿਣਾ ਤੈਨੂੰ ਪਤਾ ਹੀ ਮੇਰੇ ਸਟੱਡ ਪਏ, ਮੈਂ ਤੇ ਜਾ ਸਕਦਾ। ਲੋ ਸਟਾਰਟ। ਕਹਿੰਦੇ ਮੇਰੇ 'ਚ ਕਮੀ ਕੋਈ ਨਹੀਂ ਹੈ। ਇਹੀ ਆ ਸਾਰੀ ਗੱਲ। ਉਹਨੇ ਕਹਿਣਾ ਤੁਸੀਂ ਟੁਰੋ ਨਾ ਉਸਤਾਦ ਜੀ, ਮਾਫੀ ਦੇ ਨਾਲ ਮੈਂ ਸਹੀ ਗੱਲ ਆ ਉਸਤਾਦ ਜੀ। ਅੱਧਾ ਘੰਟਾ ਤੁਸੀਂ ਟੁਰੋ, 3 ਘੰਟੇ ਤੁਹਾਨੂੰ ਮਾਰਸ਼ੀਆ ਘੁੱਟਦਾ ਜੀ। ਇਹਦੇ ਨਾਲ ਵਿਆਹ ਦਾ ਕੀ ਤਲਕ? ਇਹ ਰੌਲਾ ਹੈ ਉਸਤਾਦ ਜੀ ਅੱਲਾ ਮਾਫੀ ਦੇ। ਆ ਹੁਣੇ ਇੱਥੋਂ ਬੈਗ ਫੜੀ, ਬੈਗ ਦੇ ਵਿੱਚ ਗੋਲੀਆਂ ਵੇਖ ਕਿਹੜੀਆਂ। ਆਹ ਹੁਣ ਇਦਾਂ ਕਹਿੰਦੇ ਆ, ਬਾਅਦ ਚੋਂ ਇਹਨਾਂ ਨੇ ਕਹਿਣਾ ਵਾ ਜਾਨਵਰਾਂ ਵਾਲਾ ਤਸ਼ੱਦਦ ਕੀਤਾ। ਉਸਤਾਦ ਜੀ ਦਾ ਆ ਬਿਲਕੁਲ ਇਹਨੇ ਮੈਨੂੰ ਜਾਣਦਾ, ਕਹਿੰਦਾ ਸਹੀ ਗੱਲ। ਬਾਅਦ 'ਚ ਇਹਨਾਂ ਨੇ ਮੇਰੇ ਤੇ ਕੇਸ ਕਰਾ ਦੇਣਾ। ਇਹਨਾਂ ਨੇ ਕਹਿਣਾ ਓਏ ਹੋਏ ਉਸ ਤੋਂ ਬਾਅਦ ਯਾਰ ਉਮਰ ਨਹੀਂ ਤੁਹਾਡੀ ਸ਼ਾਦੀ ਦੀ, ਅਸੀਂ ਵੀ ਤੁਹਾਨੂੰ ਉਹ ਕਿੱਦਾਂ ਨਹੀਂ ਉਮਰ? ਉਸਤਾਦ ਜੀ ਸੱਚੀ ਮੁੱਚੀ ਉਮਰ ਨਹੀਂ। ਤੁਸੀਂ ਆਪਣਾ ਬੈਗ ਖੋਲੋ, ਇੰਜ ਲੱਗਦਾ ਮੈਡੀਕਲ ਸਟੋਰ ਖੋਲ ਲਿਆ। ਇੰਨੀਆਂ ਗੋਲੀਆਂ। ਲਿਆ ਯਾਰ ਬੈਗ ਦਿਖਾ, ਬੈਗ ਦਿਖਾ ਯਾਰ ਮੈਂ ਦੇਖਦਾ। ਯਾਰ ਆ ਵੇਖ ਨਾ, ਪਰਸੋਂ ਨੂੰ 2 ਗਲਾਸ ਪਾਣੀ ਦੇ ਪੀ ਲਏ ਤੇ ਕਹਿੰਦਾ ਮੇਰੇ ਪੇਟ 'ਚ ਪਾਣੀ ਪੈ ਗਿਆ। ਇਹ ਤਾਂ ਤੇ ਰੌਲਾ ਜਦੋਂ ਪਾਣੀ ਪੀਣਾ ਤਾਂ ਪੇਟ 'ਚ ਹੀ ਪਾਣੀ ਪੈਣਾ। ਨਹੀਂ ਉਹ ਤੁਹਾਡੀ ਧੁੰਨੀ ਲੀਕ ਹੋਣ ਡਈ ਸੀ, ਇਸ ਬਸ ਵੇਲੇ ਕਰ ਦੇ। ਸੱਚੀ ਮੁੱਚੀ ਮੈਨੂੰ ਗੋਲੀਆਂ ਦੇ ਨਾਮ ਯਾਦ ਕਰਾਤੇ ਇਹਨਾਂ ਨੇ। ਐਮਰਲ 501, ਲੀ ਸਟਾਕ। ਸਹੀ ਗੱਲ ਆ। ਅੱਛਾ ਮੇਰੀ ਬਿਮਾਰੀ ਦੀ ਇਹੀ ਤੇ ਵਜ੍ਹਾ ਵਾ। ਤੁਸੀਂ ਵਿਆਹ ਕਰਾਉਣਾ ਵਾ, ਮੇਰੀ ਜ਼ਿੰਦਗੀ 'ਚ ਹਸੀਨ ਜੀਵਨ ਸਾਥੀ ਆਉਣਾ ਵਾ, ਬਿਮਾਰੀਆਂ ਦੂਰ ਹੋ ਜਾਣੀਆਂ। ਹੌਲੀ ਹੌਲੀ ਇੱਕ ਅੱਧੀ ਗੋਲੀ ਰਹਿ ਤੁਸੀਂ ਜਾਣੀ। ਹਾਂ ਹਿੰਮਤ ਤੇ ਕਰੋ। ਹਸੀਨ ਯਾਰ ਮੇਰੀ ਗੱਲ ਸੁਣੋ, 1500 ਰੁਪਇਆ ਤੁਹਾਨੂੰ ਤਿੰਨਾਂ ਨੂੰ ਮਹੀਨੇ ਦਾ
1500 ਲੱਭਦੇ ਆ ਭਾਈ ਕੋਈ ਤੈਨੂੰ ਨਵੀਂ 70 ਕਦ ਤੋਂ ਹੈ ਕਾਹਦੇ ਤੋਂ ਨਵੀਂ 70 ਇੱਕ ਮਿੰਟ ਤੇ 1500 ਰੁਪਏ ਮਹੀਨੇ ਦਾ ਸਿਗਟਾਂ ਇੱਕ ਡੰਡਾ ਕੈਪਸੂਲ ਦਾ ਮਹੀਨੇ ਬਾਅਦ ਤੇਰੇ ਘਰ ਡੰਡਾ ਕੈਪਸੂਲ ਮੈਂ ਦਾ ਤੇਰੇ ਪੀਣਾ ਘਰ। ਸਿਗਰਟ ਉਸਤਾਦ ਜੀ ਮੈਨੂੰ ਤੂੰ ਪੀਣਾ ਨਾ ਮੰਗ ਕੇ ਤੇ ਪੀਣਾ ਮੈਂ ਵੀ ਨਹੀਂ ਪੀਂਦਾ ਉਸਤਾਦ ਠੀਕ ਹੈ ਜੀ ਅੱਛਾ ਸੁਣੋ ਪਾਇਨ ਚਲੋ 2-2000 ਰੁਪਏ ਮਹੀਨੇ ਦਾ 2000 ਰੁਪਏ ਮਹੀਨੇ ਦਾ ਤੁਹਾਨੂੰ ਤਿੰਨਾਂ ਨੂੰ 6000 ਰੁਪਏ ਮਹੀਨਾ ਈਦ ਸ਼ਬਰਾਤ ਤੇ ਕੱਪੜੇ ਕੁਪੜੇ ਵੀ ਦਿਆ ਕਰਾਂਗਾ ਬਣ ਗਿਆ ਇਹ ਕੈਸਾ ਕਿਤੇ ਹੌਕੇ ਭਰ ਰਹੇ ਨੇ ਹੁਣ ਆ ਵੇਖ ਤੂੰ ਕੈਸੀਆਂ ਗੱਲਾਂ ਤੁਸੀਂ ਹੁਣ ਵਿਆਹ ਦੀਆਂ ਹੁਣ ਗੱਲਾਂ ਕਰੇ ਆ ਤੁਹਾਡਾ ਹੁਣ ਆ ਮੇਰੇ ਚ ਕਮੀ ਕੀ ਮੈਨੂੰ ਦੱਸ ਮੇਰਾ ਦੌੜ ਤੁਰਨਾ ਦੱਸਣਾ ਮੈਂ ਤੁਹਾਨੂੰ ਦੌੜਨਾ ਹੀ। ਇੱਕ ਮਿੰਟ ਇੱਥੇ ਉਸਤਾਦ ਦਾ ਆਲਾ ਸਮਾਤ ਕਿੱਥੇ ਆ? ਅੱਲਾ ਮਾਫ ਤੇ ਆ ਵੇਖ ਤੂੰ ਆ ਤੋਬਾ ਐਨਕ ਵੇਖੋ ਖੁਦਾ ਦੀ ਆ ਵੇਖੋ ਅੱਛਾ ਐਨਕ ਦੇ ਨਾਲ ਕੀ ਤਲਕ ਯਾਰ ਆ ਤੂੰ ਆ ਮੇਰਾ ਸਾਹਮਣੇ ਟਾਈਮ ਪੀਸ ਲੱਗਾ ਵਾ ਤੇ ਮੈਨੂੰ ਇਦਾਂ ਲੱਗਣ ਡਿਆ ਜਿਵੇਂ 911 ਲਿਖਿਆ ਉਹ 9 ਵਜੇ ਕੇ ਪਤਾ ਉਸਤਾਦ ਜੀ ਇਹ ਤੁਹਾਡੇ ਹਾਲਾਤ ਨਹੀਂ ਹੈਗੇ ਇਹ ਜਾ ਕੇ ਡੈਂਟਿਸਟ ਨੂੰ ਕਹਿੰਦਾ ਮੇਰੀ ਦਾੜ ਤੇ ਕੀੜਾ ਲੱਗਾ ਉਹਨੇ ਕਿਹਾ ਕੀੜਾ ਨਹੀਂ ਪੂਰਾ ਮਖੀਰ ਲੱਗਾ ਤੁਹਾਨੂੰ ਪਤਾ ਗੱਲ ਹੈ ਕਿਆ ਕੀ ਕੁੜੀ ਬਚਾ ਰਹੇ ਨੇ ਕੁੜੀ ਬਚਾ ਰਹੇ ਨੇ ਮੇਰੇ ਚ ਕੀੜੇ ਪਾ ਕੇ ਕੁੜੀ ਬਚਾ ਰਹੇ ਅੱਛਾ ਇਹ ਪਾ ਦੋ ਇਹਨਾਂ ਦੇ ਚਿੱਟਾ ਮੋਤੀਆ ਵੀ ਨਹੀਂ ਉਤਰਿਆ ਇਹਨਾਂ ਦੇ ਪਰਪਲ ਮੋਤੀਆ ਉਤਰਿਆ ਕਸਮ ਵੇਖ ਅੱਖਾਂ ਦੇ ਵਿੱਚ ਸਾਜੀ ਤੁਸੀਂ ਆਪੇ ਨਹੀਂ ਕਹਿੰਦੇ ਤੁਸੀਂ ਆਪ ਨਹੀਂ ਕਹਿੰਦੇ ਕਿ ਯਾਰ ਰਾਤ ਨੂੰ ਯਾਰ ਪਤਾ ਕੀ ਗੱਲ ਆ ਤੁਸੀਂ ਆਪੇ ਨਹੀਂ ਕਹਿੰਦੇ ਮੇਰਾ ਰਾਤ ਨੂੰ ਦਿਲ ਬੰਦ ਹੋ ਜਾਂਦਾ ਫਰੀਦ ਕਿਸੇ ਟਾਈਮ ਵੀ ਕੋਈ ਰੌਲਾ ਬਣ ਜਾਂਦਾ ਚੈਨਲ ਤੋਂ ਮਗਰੋਂ ਸਾਂਭ ਲਿਓ ਇਹ ਮੈਂ ਕਦੋਂ ਕਿਹਾ ਇਹ ਹੁਣ ਕਹਿੰਦੇ ਬਾਅਦ ਚ ਇਹਨਾਂ ਨੇ 2 ਮਹੀਨੇ ਬਾਅਦ ਕਹਿਣਾ ਯਾਰ ਕੁੜੀ ਦੀ ਨਾ ਤਕਦੀਰ ਹੀ ਉਲਟੀ ਹੋ ਗਈ ਇਹ ਮੈਂ ਗੱਲਾਂ ਕਰਨੀਆਂ ਨਹੀਂ ਚਾਹ ਰਿਹਾ ਨਹੀਂ ਤੁਸੀਂ ਕਰੋ ਉਸਤਾਦ ਜੀ ਤੇ ਮੇਰਾ ਫੈਮਿਲੀ ਚੈਨਲ ਆ ਫੈਮਿਲੀ ਚੱਲ ਰਹੀ ਹੈ ਤੁਸੀਂ ਕਰੋ ਕਰੋ 70,000 ਫਾਲਟ ਨੇ ਤੁਹਾਡੇ ਚ ਨਹੀਂ ਤੁਸੀਂ ਕਾਲੀ ਮਹਿੰਦੀ ਲਾਉਂਦੇ ਨਹੀਂ ਲਾਉਂਦੇ ਦੱਸੋ ਮੇਰੇ ਸਿਰ ਤੇ ਹੱਥ ਰੱਖ ਕੇ ਮੈਂ ਕਹਿੰਦਾ ਨਹੀਂ ਅੱਲਾ ਦੀ ਕਸਮ ਮੈਂ ਨਹੀਂ ਲਾਉਂਦਾ ਕਾਲੀ ਮਹਿੰਦੀ ਕੌਣ ਲਾਉਂਦਾ ਤੁਸੀਂ ਨਹੀਂ ਲਾਉਂਦੇ ਨਾ ਹੀ ਨਹੀਂ ਆ ਕੇ ਲਾਉਂਦਾ ਨਹੀਂ ਲਾਉਂਦਾ ਆ ਮੇਰੇ ਉਦਾਂ ਹੀ ਥੋੜੇ ਇਹਦੇ ਨਾਲ ਵਿਆਹ ਦਾ ਕੀਤਾ ਮੇਰੀ ਗੱਲ ਸੁਣੋ ਚੋਣਾਂ ਦੀ ਤਰਫ ਲੋ ਜੀ ਮੇਰਾ ਤੁਹਾਡੇ ਨਾਲ ਵਾਅਦਾ ਰਿਹਾ ਆ ਮੇਰਾ ਹਾਲ 60-70,000 ਬੰਦਾ ਸੁਣਦਾ ਇਸ ਗੱਲ ਨੂੰ ਵਿਆਹ ਤੋਂ ਠੀਕ 2-3 ਦਿਨ ਬਾਅਦ ਕੁੜੀ ਆ ਕੇ ਤੁਹਾਡੇ ਹੱਥ ਨਾ ਚੁੰਮੇ ਹਾਏ ਮੈਨੂੰ ਪਤਾ ਵਾਕਈ ਔਰ ਤੁਹਾਨੂੰ ਕਵੇ ਕਿ ਵੀ ਮੈਨੂੰ ਦੁਨੀਆ ਦੀ ਹਰ ਖੁਸ਼ੀ ਮੈਨੂੰ ਉਸ ਬੰਦੇ ਨੇ ਦਿੱਤੀ ਹੈ ਮੈਨੂੰ ਮਤਲਬ ਕੱਪੜੇ ਜੁੱਤੀਆਂ ਘਰ ਭਰ ਦਿੱਤਾ ਉਹਨੇ ਇਹ ਹੋ ਹੀ ਨਹੀਂ ਸਕਦਾ ਉਹਨੇ ਕਹਿਣਾ ਮੈਨੇ ਸ਼ੇਕ ਪੀਣਾ ਹੈ ਤੁਸੀਂ ਕਹਿਣਾ ਨਹੀਂ ਮੈਂ ਯਖਣੀ ਪੀਣੀ ਹੈ ਹਾਂ ਤੇ ਯਖਣੀ ਦਾ ਕੀ ਯਖਣੀ ਕੀ ਹੈ ਬੜਾ ਬੜਾਪਾ ਨਹੀਂ ਯਖਣੀ ਬੇਟਾ ਬੱਚੇ ਵੀ ਯਖਣੀ ਡਾਕਟਰ ਕਹਿੰਦੇ ਯਖਣੀ ਪੀਓ ਉਹਨੇ ਕੈਸੇ ਤੁਸੀਂ ਮੈਂ ਕਹਿੰਦਾ ਵਾ ਤੁਸੀਂ ਮੇਰੇ ਨਾਲ ਬੱਚੀ ਵਿਆਹੋ ਉਸਤਾਦ ਜੀ ਗੱਲ ਸੁਣੋ ਬੱਚੀ ਵਿਆਹੋ ਠੀਕ 3 ਤੋਂ 4 ਦਿਨ ਬਾਅਦ ਇਹ ਨਹੀਂ ਗੱਲ ਕਹਿੰਦੇ ਸ਼ਾਦੀ ਕਰੋ ਉਹਨੇ ਕਹਿਣਾ ਜਾਨ ਪੀਸ ਖਾਏ ਤੁਸੀਂ ਕਹਿਣਾ ਨਹੀਂ ਮੈਨੂੰ ਸਾਬੂਦਾਨਾ ਬਣਾ ਦੇ ਐਂਦੀ ਨਹੀਂ ਹੁੰਦਾ ਐ ਅੱਛੀ ਗੱਲ ਐਂਦੀ ਨਹੀਂ ਸਾਜੀ ਹੋਣਾ ਹਾਂ ਉਹਨੇ ਅੱਛਾ ਸਾਬੂ ਨਹੀਂ ਹੁੰਦਾ ਸਾਗੂ ਜੇ ਬਾਲੀ ਸਾਗੂ ਨਹੀਂ ਬਾਲੀ ਸਾਗੂ ਦਾ ਨਾ ਅੱਛਾ ਹੁਣ ਤੁਸੀਂ ਇਸ ਗੱਲ ਤੋਂ ਯਕੀਨ ਕਰ ਲਓ ਵਾਸ਼ਰੂਮ ਸਾਡਾ ਜਿਹੜਾ ਜਾ ਕੇ ਵੇਖੋ ਉੱਥੇ ਉਹ ਫੜ ਕੇ ਉੱਠਣ ਵਾਲਾ ਇਹਨਾਂ ਦੀ ਵਜ੍ਹਾ ਤੋਂ ਲਵਾਇਆ ਐਵੇਂ ਯਾਰ ਉਹ ਉੱਠ ਜੀ ਉਹਨੇ ਕਹਿਣਾ ਫੜ ਬਿਰਿਆਨੀ ਕੇ ਨਹੀਂ ਉੱਠਦੇ ਉਹਨੇ ਤੋਬਾ ਇਸਤਗਫਾਰ ਅੱਛਾ ਯਾਰ ਤੁਸੀਂ ਵਿਆਹ ਨਹੀਂ ਕਰਾਉਣਾ ਨਾ ਕਰਾਓ ਲੇਕਿਨ ਬਕਵਾਸ ਨਾ ਕਰੋ ਗੱਲ ਸੁਣੋ ਤੇਰੀ ਮਿਹਰਬਾਨੀ ਐਵੇਂ ਉਸਤਾਦ ਨੇ ਕਹਿਣਾ ਉਹਨੇ ਕਹਿਣਾ ਜਾਨ ਬਿਰਿਆਨੀ ਖਾਏ ਇਹਨਾਂ ਨੇ ਕਹਿਣਾ ਨਹੀਂ ਉਬਲੇ ਚੌਲ ਦੇ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਉੱਤੇ ਕੱਚੇ ਨਹੀਂ ਹੋ ਰਹੇ ਕੱਚੇ ਨਹੀਂ ਹੋ ਰਹੇ ਆਦਤ ਨਹੀਂ ਅੱਛਾ ਉਬਲੇ ਚੌਲਾਂ ਦੇ ਉੱਤੇ ਪਾ ਕੇ ਇੱਕ ਨਹੀਂ ਬਜ਼ੁਰਗੀ ਵਾਲੀ ਕੋਈ ਗੱਲ ਕਰੋ ਨਾ ਇਹ ਤਾਂ ਨਾਰਮਲ ਗੱਲਾਂ ਨੇ ਯਾਰ ਇਹ ਕਰੀਮ ਲਾ ਕੇ ਕੋਈ ਵੀ ਬੱਚਾ ਕਿਸੇ ਨੂੰ ਵੀ ਦੇ ਦਿਓ ਚਿੱਟਾ ਹੋ ਜਾਂਦਾ ਜਿਹੜੀ ਤੁਸੀਂ ਕਰੀਮ ਲਾਉਂਦੇ ਹੋ ਨਹੀਂ ਤੂੰ ਮਤਲਬ ਕੀ ਤੈਨੂੰ ਤੇਰੀ ਬੁੱਢੀ ਕਵੇ ਵੀ ਪੇਟੀ ਦੇ ਵਿੱਚੋਂ ਇੱਕ ਛਾੜ ਕੱਢ ਕੇ ਲਿਆਓ ਤੂੰ ਪੂਰੀ ਪੇਟੀ ਚੁੱਕ ਲੈਣਾ ਵੀ ਲੈ ਆਪੇ ਕੱਢ ਲਾ ਜਿੱਦਾਂ ਬਹਾਦਰ ਆ ਤੂੰ ਕੀ ਆ ਉਸਤਾਦ ਜੀ ਮੇਰੇ ਨਾਲ ਨੱਸ ਕੇ ਦੇਖ ਲਓ ਉਹ ਬੱਸ ਕਰ ਦੇ ਮੇਰੇ ਨਾਲ ਲੜ ਕੇ ਦੇਖ ਉਹ ਲਓ ਤੇਰੇ ਨਾਲ ਮੈਂ ਨੱਸਾਂ ਕਾਤੋਂ ਤੇਰੇ ਨਾਲ ਮੈਂ ਮੈਨੂੰ ਪਤਾ ਫੈਸਲ ਆ ਥਾਣਾ ਇਥੋਂ 20 ਕਦਮ ਤੇ ਆ ਹਾਂਜੀ 20 ਕਦਮ ਤੇ 1.5 ਲੀਟਰ ਪਾਣੀ ਪੀ ਜਾਣਾ ਤੂੰ ਉੱਥੇ ਤੱਕ ਤੇ ਉਹ ਫਿਟਨੈਸ ਦੌਰ ਫਿਟਨੈਸ ਦੌਰ ਫਿਟਨੈਸ ਲੱਖ ਦੀ ਫਿਟਨੈਸ ਆਰਾਮ ਕਰੋ ਤੁਸੀਂ ਹਜੇ ਵੀ ਤੁਸੀਂ ਗਰਾਈ ਤੁਸੀਂ ਨਹੀਂ ਕਰਨਾ ਲੈਦਾ ਗੱਲ ਆ ਲੇਕਿਨ ਨਜਾਇਜ਼ ਨੁਕਸ ਨਾ ਪਾਓ ਜਾਣ ਤੇ ਗਰਾਈਵਟਰ ਹਜੇ ਵੀ ਤੁਹਾਡੇ ਓਏ ਇਹਨਾਂ ਕੋਲ ਨੂੰ ਸਮਝਾ ਚੁੱਪ ਕਰਕੇ ਨਾ ਭੈਣ ਕੋ ਮੈਂ ਤੈਨੂੰ 50,000 ਲੈ ਦੂੰਗਾ ਚੁੱਪ ਕਰਕੇ ਹਾਂ ਓਏ ਖੈਰ ਜਾਉਂਦੇ 20 ਤੇ ਮੰਨ ਮੈਂ ਜਾਣਾ ਆਪ ਹੀ ਮਨਾ ਲਾਂਗਾ ਉਹਨਾਂ ਨੂੰ ਓਏ ਜ਼ਿੰਦਗੀ ਖਰਾਬ ਕਰਨੀ ਕਿਸੇ ਧੀ ਭੈਣ ਦੀ ਪਾਗਲ ਹੈ ਤੂੰ ਤੇਰੀ ਬਣ ਜਾਣੀ ਮੇਰੀ ਕੱਤ ਬਣ ਜਾਣੀ ਆ ਪੈਸੇ ਦੀ ਖਾਤਰ ਚੁੱਪ ਕਰਕੇ ਤੈਨੂੰ ਵੀ ਆਈਫੋਨ ਜਿਹੜਾ ਤੂੰ ਕਹਿਣਾ ਸੀ ਗੈਲੈਕਸੀ ਮੇਰੀ ਜ਼ਿੰਮੇਵਾਰੀ ਆ ਫਰੀ ਤੈਨੂੰ ਵੀ ਓਏ ਚੁੱਪ ਢੋਲਕ ਨਵੀਂ 33,000 ਵਾਲੀ ਅੱਲਾ ਦੀ ਮੰਨ ਜਾ ਅੱਲਾ ਰਹਿਮ ਦਾਇਆ ਬਾਇਆ ਸੋਣਾ ਹਾਂਜੀ ਕਸਮੇ ਨਹੀਂ ਅੱਲਾ ਮਾਫੀ ਦੇਵੇ ਯਾਰ ਕਮਰੇ ਚ ਵੜੀ ਇੰਜ ਲੱਗਦਾ ਜਿਵੇਂ ਡਾਕਟਰ ਦੇ ਕਮਰੇ ਚ ਆ ਗਏ ਇੰਨੀਆਂ ਦਵਾਈਆਂ ਪਈਆਂ ਉਸਤਾਦ ਜੀ ਤੁਸੀਂ ਆਪਣੀ ਕੇਅਰ ਕਰੋ ਖੁਦਾ ਦਾ ਵਾਦਾ ਵਾਕ ਕਰੋ ਇੱਕ ਗੱਲ ਤੂੰ ਜਿੱਦਣ ਦਵਾਈਆਂ ਪੜ ਲਈਆਂ ਨਾ ਵੀ ਕਿਹੜੀਆਂ ਨੇ ਤੂੰ ਮਿੰਟ ਨਹੀਂ ਲਾਉਣਾ ਮੇਰਾ ਵਿਆਹ ਕਰਾ ਦੇਣਾ
ਤਾਂ ਜੀ ਤੁਸੀਂ ਉੱਠ ਕੇ ਖਲੋਵੋ ਨਾ ਤੇ ਪਟਾਕੇ ਪਤਾ ਕਿੰਨੇ ਨਿਕਲਦੇ ਨੇ। ਤੇ ਪਟਾਕੇ ਨਾਰਮਲ ਗੱਲ ਆ। ਨਾਰਮਲ ਗੱਲ ਕਿੱਥੋਂ ਸਾਡੇ ਕੋਲ ਨਹੀਂ ਨਿਕਲਦੇ। ਤੁਸੀਂ ਸਾਰਿਆਂ ਨੂੰ ਝੂਠਿਆਂ ਕਰੀ ਓਏ ਜਾਂਦੇ ਤਾਕਤ ਦੀ ਪਟਾਕੇ ਪਛਾਣ ਨਿਕਲਦੇ ਹੁੰਦੀ ਤੇ ਹੈ। ਮਤਲਬ ਇਹ ਵਾ ਵੀ ਨਹੀਂ ਹੁਣ ਰੋਲਾ ਕੋਈ ਗੱਲਬਾਤ ਤੇ ਤੂੰ ਮਤਲਬ ਉੱਠਿਆ ਤੇ ਪਹਿਲੇ 10 ਫੁੱਟ ਉੱਤੇ ਜਾਣਾ, ਫਿਰ ਥੱਲੇ ਆਉਣਾ, ਇੰਨੀ ਜ਼ੋਰ ਨਾਲ ਉੱਠਦਾ ਤੂੰ। ਫਿਟਨੈਸ ਉਹ ਬੱਸ ਕਰਦੇ ਫਿਟਨੈਸ, ਅੱਲਾ ਮਾਫੀ। ਇਹ ਜਦੋਂ ਕਿਲੋ ਉੱਠਦਾ ਦੁੱਧ ਚੁੱਕ ਲਓ ਨਾ ਤੇ ਤੁਹਾਨੂੰ ਭੌਂ ਬਿੱਲੀਆਂ ਆ ਜਾਂਦੀਆਂ ਤੇ ਕਹਿੰਦੇ ਜੀ ਮੇਰਾ ਸਾਹ ਨਾ ਸਾਹ ਤੇਰਾ ਨਹੀਂ, ਬਲਕਿ ਤੇਰਾ ਰੇ ਨਹੀਂ ਮਿਲਦੀ। ਸਪੈਸ਼ਲ ਜਦੋਂ ਉੱਠਦਾ ਉਧਰ ਨਾ ਮੋਟਰਸਾਈਕਲ ਤੇ ਆਏ ਨੇ ਤੇ ਪੁੱਤ ਜਾਣ ਲੱਗੇ ਵਾਪਸ ਇੱਕ ਬੰਦੇ ਨੂੰ ਕਹਿੰਦੇ ਯਾਰ ਕਿੱਕ ਮਾਰੀ, ਮੇਰੇ ਕੋਲ ਕਿੱਕ ਨਹੀਂ ਵੱਜਣ ਦੀ। ਸਾਡੇ ਆ ਹਾਲਾਤ ਹੋਏ ਪਏ ਨੇ, ਤੁਸੀਂ ਛੱਡ ਦਿਓ ਇਹਨਾਂ ਕੰਮਾਂ ਨੂੰ। ਅੱਛਾ ਇਹ ਪਤਾ ਕੀ ਗੱਲ ਆ ਨਾਦਰੀਨ, ਗੱਲ ਇਹ ਆ ਕਿ ਕਿਸੇ ਦੇ ਪੁੱਤਰ 'ਚ ਨੁਕਸ ਨਹੀਂ ਪਾਈਦੇ। ਨਹੀਂ ਕਰਨਾ ਲੈਦਾ ਗੱਲ ਹੈ, ਲੇਕਿਨ ਉਹਨੂੰ ਅੱਗੇ ਕਿਤੇ ਜੋਗਾ ਛੱਡ ਦਈਦਾ। ਇੱਕ ਮਿੰਟ ਇਹ ਕੋਈ ਪ੍ਰੋਗਰਾਮ ਵੇਖੇਗਾ ਕੀ ਤਾਸਰ ਜਾਏਗਾ। ਕੀ ਤਾਸਰ ਜਾਏਗਾ। ਨਹੀਂ ਤੁਹਾਡੀਆਂ ਅੱਖਾਂ 'ਚ ਹਨੇਰਾ ਨਹੀਂ ਆਉਂਦਾ। ਆਉਂਦਾ ਤੇ ਤੂੰ ਬਲਮ ਚਲਾ ਮੇਰੀਆਂ ਅੱਖਾਂ ਅੱਗੇ ਹਨੇਰਾ ਕਿਦੋਂ ਆਉਂਦਾ ਮੈਂ ਦੱਸਦਾ। ਮੈਨੂੰ ਪਤਾ ਜੀ। ਠਹਿਰ ਜਾ ਨਾ ਦੱਸਿਓ ਠਹਿਰ ਜਾ ਨਾ ਦੱਸਿਓ। ਯਾਰ ਇੱਕ ਮਿੰਟ ਠਹਿਰ ਜਾ। ਨਹੀਂ ਤੁਹਾਡੀਆਂ ਅੱਖਾਂ 'ਚ ਹਨੇਰਾ ਨਹੀਂ ਆਉਂਦਾ ਆਉਂਦਾ ਤੇ ਫਿਰ ਚੱਕਰ ਨਹੀਂ ਆਉਂਦੇ ਤੁਹਾਨੂੰ। ਤੂੰ ਬਹੁਤ ਬਿਸ਼ਤੋਣਾ ਵਾ ਨਾ ਜੀ। ਬਿਸਤਕਾ ਧੋਣਾ ਨਹੀਂ ਜਦੋਂ ਤੁਸੀਂ ਸੌਂਦੇ, ਮੈਂ ਇਦਾਂ ਜਾ ਕੇ ਵੇਖਿਆ ਸਰਾਣੇ ਤੁਹਾਡੇ ਮੌਤ ਕਾ ਮੰਜ਼ਰ ਕਿਤਾਬ ਪਈ, ਉਹ ਮੈਂ ਪੜ੍ਹੀ। ਮੌਤ ਦਾ ਮੰਜ਼ਰ। ਤੁਸੀਂ ਉਹ ਕਿਤਾਬ ਨਹੀਂ ਪੜ੍ਹਦੇ ਮੌਤ ਕਾ ਮੰਜ਼ਰ? ਬੰਦੇ ਨੂੰ ਮੌਤ ਯਾਦ ਰਹਿਣਾ ਅੱਛਾ ਚਾਹੀਦੀ ਹੁਣ ਇਹਨਾਂ ਨੇ ਹਰ ਜਗ੍ਹਾ ਤੇ ਮੇਰੀ ਤੇ ਪਹੁੰਚਣਾ ਨਾ, ਇਹਨਾਂ ਨੂੰ ਪਤਾ ਮੈਂ ਸੌਣਾ ਕਿਤੇ, ਇਹਨਾਂ ਨੂੰ ਪਤਾ ਮੈਂ ਉੱਠਦਾ ਕਿਤੇ, ਲੇਕਿਨ ਇਹਨਾਂ ਨੇ ਸਿਰਫ ਇੱਕ ਉਹ ਬਚਾਉਣਾ ਉਹਨੂੰ। ਮੈਂ ਕਹਿੰਦਾ ਫਰੀਦ ਸਾਹਿਬ ਠੀਕ ਵਿਆਹ ਤੋਂ ਨਿਕਾਹ ਤੋਂ 15 ਮਿੰਟ ਬਾਅਦ ਉੱਥੇ ਬੈਠੇ ਹੀ ਦੁਲਹਨ ਦਾ ਤੁਹਾਨੂੰ ਦੁਲਹਨ ਦਾ ਫੋਨ ਆਏਗਾ ਤਿੰਨਾਂ ਨੂੰ ਕਿ ਮੈਂ ਅੰਦਾਜ਼ਾ ਲਾ ਲਿਆ ਮੇਰੀ ਜ਼ਿੰਦਗੀ ਓਕੇ ਹੋ ਗਈ ਹੈ। ਤੁਸੀਂ ਜਿਹੜੀ ਕਿਉਂਕਿ ਮੈਂ ਛੱਟੇ ਹੀ ਇਹੋ ਜਿਹੇ ਮੇਰੇ ਵੀਰ ਨੇ ਮਾਰਨੇ ਛੋਟੇ ਨੇ ਮੇਰੇ ਵਿਆਹ ਤੇ। ਤੁਹਾਡੀ ਗੱਲ ਕਿੰਨੇ ਪੈਸੇ ਲਟਾਉਣੇ ਦੱਸੀ ਬੜੇ ਦੱਥੇ 75 ਵਾਲੇ ਮੈਂ ਨੋਟ ਯਾਰ ਕੀ ਵੇਖੀ ਲੈ ਬਸ ਦੁਲਹਨ ਦਾ ਮੈਨੂੰ ਫੋਨ ਆਣਾ ਚਾਹੀਦਾ ਵੈਸੇ। ਤੈਨੂੰ ਆਏਗਾ, ਉਹਨੇ ਕਹਿਣਾ ਤੇਰਾ ਮੈਂ 20,000 ਲੈਦਾ ਰੱਖ ਲਿਆ ਸਵੇਰੇ ਲੈ ਜੀ। ਮੈਂ ਜ਼ਿੰਦਗੀ ਨਹੀਂ ਕਿਸੇ ਦੀ ਖਰਾਬ ਕਰਨਾ ਚਾਹੁੰਦਾ। ਤੁਸੀਂ ਮੈਨੂੰ ਕਿਹਾ ਨਹੀਂ ਮੈਂ 2 ਕਦਮ ਟੁਰਦਾ ਵਾਂ ਤੇ ਯਾਰ ਮੈਨੂੰ ਕਾਮਾ ਛੇੜ ਪੈਂਦਾ, ਸ਼ੇਕਿੰਗ ਕਰਦਾ ਜਿਸਮ ਮੇਰਾ ਨਾ ਕਰਿਆ ਉਹ ਸਾਈ। ਕਿਸ ਹਰਾਮ ਦੇ ਨੇ ਤੈਨੂੰ ਕਿਹਾ? ਆਪ ਜਦੋਂ ਇਹ ਉੱਠਦਾ ਨਾ ਤੇ 2 ਮਿੰਟ ਬਾਅਦ ਇਹਦਾ ਮਾਸ ਬਰਾਬਰ ਹੁੰਦਾ ਉੱਤੇ ਆਂਦਾ। 2-3 ਮਿੰਟ ਢਿਲ ਕੇ ਹੀ ਰਹਿੰਦਾ। ਆਹ ਸਹੀ ਗੱਲ ਹੈ, ਇਹ ਚੁੱਕ ਕੇ ਲਾਉਂਦਾ ਸਾਰਾ। ਕਈ ਵਾਰੀ ਤੈਨੂੰ ਲੋਕਾਂ ਨੇ ਕਿਹਾ ਫੈਸਲ ਮਾਸ ਚੁੱਕ ਲੈ ਪਿੱਛੇ। ਮੈਂ ਕਹਿੰਦਾ ਵਾ ਜਾਣ ਦੋ ਭਾਈ। ਮੇਰੀ ਗੱਲ ਸੁਣੋ, ਤੁਸੀਂ ਹਾਮੀ ਭਰੋ ਯਾਰ, ਇਹਦੇ ਚ ਕੋਈ ਨਹੀਂ, ਸ਼ਰੀਅਤ ਆ। ਮੈਂ ਹੱਕ ਹਲਾਲ ਦਾ ਨਿਕਾਹ ਕਰਨਾ, ਤੁਹਾਨੂੰ ਵਿਆਹ ਤੋਂ ਠੀਕ 2 ਦਿਨ ਬਾਅਦ 1100 ਰੁਪਈਆ ਨਾ ਦੇਵੇ ਕੁੜੀ, 1100 ਰੁਪਇਆ ਸ਼ਗਨ ਦੇਗੀ ਤੁਹਾਨੂੰ, ਔਰ ਤੁਹਾਨੂੰ ਨਾਲ ਕਹੇਗੀ ਕਿ ਵੀ ਇਹ 100 ਤੁਹਾਡੇ ਭਾਈ ਵੱਲੋਂ 1000 ਮੇਰੇ ਵੱਲੋਂ, ਯਾਰ ਤੇ ਇਹ ਤੁਸੀਂ ਗੱਲ ਕਰਨਾ। ਫਰਜ਼ੀ ਗੱਲਾਂ ਨੇ। ਇੱਕ ਮਿੰਟ ਯਾਰ ਗੱਲ ਸੁਣੋ। ਬੇਸ਼ੱਕ ਯਾਰ 4 ਸ਼ਾਦੀਆਂ ਜਾਇਜ਼ ਆ, ਲੇਕਿਨ ਯਾਰ ਆਪਣੀ ਕੰਡੀਸ਼ਨ ਵੇਖ ਕੇ ਹਾਂ ਯਾਰ ਕੰਡੀਸ਼ਨ ਯਾਰ ਕੀ ਦੱਸੋ ਦਿਖਾਓ। ਉਹ ਤੁਹਾਡੀ ਮੈਂ ਉਹ ਨਾ ਕਰੋ, ਫਿਰ ਬਾਅਦ ਚ ਕਹਿੰਦੇ ਹੁੰਦੇ ਨਾੜ ਤੇ ਨਾੜ ਚੜ ਗਈ ਹੈ। ਹਟ ਜਾਇਆ ਕਰੋ ਉਸਤਾਦ ਜੀ। ਤੁਸੀਂ ਉਹਨੂੰ ਕਹਿਣਾ ਵਾ ਪਿੱਛੇ, ਉਹਨੇ ਕਹਿਣਾ ਤੁਹਾਨੂੰ ਚਲੋ ਚਨਾਬ ਕਲੱਬ ਚੱਲਣੇ, ਤੁਸੀਂ ਕਹਿਣਾ ਨਹੀਂ ਯਾਰ ਅੱਬੂ ਦੀ ਕਬਰ ਤੇ ਹੋਈਏ। ਅਤੇ ਚ ਕੀ ਹੈ ਇਹਦੇ ਚ? ਕਿਹੜੀ ਬਜ਼ੁਰਗੀ ਅੱਬੂ ਦੀ ਕਬਰ ਤੇ ਹੋਈ? ਬਜ਼ੁਰਗੀ ਵਾਲੀ ਗੱਲ ਹੈ, ਬਜ਼ੁਰਗੀ ਵਾਲੀ ਗੱਲ ਕਰਦੇ ਉਹਨੇ ਕਹਿਣਾ ਠਹਿਰ ਜਾ, ਤੂੰ ਤੇ ਕਦੀ ਬੂਹੇ ਥਾਣੀ ਗਿਆ ਹੀ ਨਹੀਂ, ਤੂੰ ਤੇ ਗਲੀ ਚ ਡਾਈ ਮਾਰ ਕੇ ਸਿੱਧਾ ਵਿਹੜੇ ਚ ਡਿੱਗਦਾ ਨਾ। ਇੱਕ ਦਿਨ ਹੈਨਾ ਤੈਨੂੰ ਤਾਂ ਫਰੀਦ ਜੈਟਲੀ ਕਹਿੰਦੇ ਮਹੱਲੇ ਇੱਕ ਦਿਨ ਦਾਈ ਮਾਰ ਕੇ ਆਪਣੇ ਘਰ ਗਿਆ। ਉਹ ਭਾਈ ਪਰੋਣੇ ਆਏ ਬਾਬੇ ਤੇ ਡਿੱਗਿਆ, ਉਹ ਮਰ ਗਿਆ। ਆਹੋ ਐਡਾ ਤੂੰ ਉਹਦਾ ਦਿਲ ਕਰਨਾ ਵਾ ਕਿ ਮਨਾਰੇ ਪਾਕਿਸਤਾਨ। ਇੱਕ ਮਿੰਟ ਜ਼ਰਾ ਬੇਟੇ, ਤੁਹਾਨੂੰ ਹਲੇ ਪਤਾ ਹੀ ਨਹੀਂ। ਉਸਤਾਦ ਜੀ ਤੁਸੀਂ ਸਾਨੂੰ ਸਿਆਪੇ 'ਚ ਪਾਣਾ ਹੈ। ਬਸ ਕਰ। ਚੈੱਕ ਕਰ ਮਾਸ਼ਾਅੱਲਾ 42-44 ਦਾ ਡੋਲਾ ਵੇ। 1947 ਕਿਹਾ ਬੇਟੇ। ਪਤਾ ਕੀ ਬੇਟੇ ਇਹ ਹਾਲੇ 2033-43 ਤੱਕ ਚੱਲਣਾ। ਉਸਤਾਦ ਜੀ ਮਾਫੀ ਦੇ ਦਿਓ। ਉਸ ਗਰੀਬਣੀ ਦਾ ਦਿਲ ਕਰਨਾ ਮੈਂ ਹੈ ਮਨਾਰੇ ਪਾਕਿਸਤਾਨ ਤੇ ਚੜਾ, ਤੁਸੀਂ ਉਹਨੂੰ 24 ਘੰਟੇ ਕਿ ਆ ਮੇਰੇ ਲੱਕ ਤੇ ਚੜੀ। ਜ਼ਿਆਦਤੀ ਨਹੀਂ ਹੁੰਦਾ ਉਸਤਾਦ ਜੀ। ਜ਼ਿੰਦਗੀ ਇਹ ਕਿਹੜੀ ਕੁੜੀ ਹੈ ਜਿਹਦਾ ਇਹ ਸ਼ੌਕ ਹੈ ਮੈਂ ਮਨਾਰੇ ਪਾਕਿਸਤਾਨ ਤੇ ਚੜਾਂ? ਸੈਰ ਕਰਨ ਨੂੰ ਦਿਲ ਕਰਦਾ। ਤੇ ਜੇ ਮੈਂ ਉਹਨੂੰ ਘਰੇ ਹੀ ਮਤਲਬ ਕਿ ਇੰਨਾ ਖੁਸ਼ ਰੱਖਾਂ ਕਿ ਉਹਦਾ ਦਿਲ ਹੀ ਨਾ ਕਰੇ ਮੈਂ ਮਨਾਰੇ ਪਾਕਿਸਤਾਨ ਚੜਾਂ, ਤੇ ਫੇਰ ਨਹੀਂ ਨਾ ਜਾਣਾ ਪੈਂਦਾ ਸੈਰਾਂ ਕਰਨ ਜਾਣਾ ਪੈਣਾ। ਉਹਨੇ ਦਿਲ ਕਰਨਾ ਤੇ ਸੈਰਾਂ ਮੈਂ ਕਰਾਉਂਗਾ। ਉਹਦਾ ਦਿਲ ਕਰਨਾ ਕਿ ਹਨੀ ਸਿੰਘ ਸੁਣੀਏ, ਤੁਸੀਂ ਕਹਣਾ ਨਹੀਂ ਮੁਕੇਸ਼ ਸਾਹਿਬ ਲਾ। ਤੇ ਮੁਕੇਸ਼ ਸਾਹਿਬ ਲਾਉਣ ਨਾਲ ਕਿਹੜੀ ਏਡੀ ਬਜ਼ੁਰਗੀ ਯਾਰ ਹੈ ਰੋਲਾ ਵਾ। ਤੇ ਮੈਂ ਹਨੀ ਸਿੰਘ ਸਾਹਿਬ ਵੀ ਸੁਣਦਾ, ਮੈਂ ਉਮਰ ਵੇਖੋ। ਅੱਛਾ ਯਾਰ ਮੈਂ ਉਹਦੇ ਰੰਗ 'ਚ ਰੰਗਿਆ ਜਾਵਾਂਗਾ। ਹਾਂ ਚਲੋ ਉਹਨੇ ਕਹਿਣਾ ਮੈਂ ਮੈਂ ਢਾਈ ਜਾਵਾਂਗਾ। ਉਹਨੇ ਕਹਿਣਾ ਮੈਂ ਮਿੰਟ ਮਾਰਗਰੀਟਾ ਪੀਣਾ, ਇਹਨਾਂ ਨੇ ਕਹਿਣਾ ਮੇਰੇ ਲਈ ਲੂਣੀ ਸਕੰਜਵੀ ਬਣਾ ਦੇ। ਅੱਛਾ ਯਾਰ ਇਹ ਮਸਾਲਾ ਉਹ ਦਿਓ, ਇਹ 'ਚ ਕੋਈ ਅੱਛਾ ਉਹਨੇ ਕਹਿਣਾ ਮੈਨੂੰ ਚਾਰਲੀ ਪਰਫਿਊਮ ਲਿਆ ਕੇ, ਤੇ ਉਹਨੇ ਕਹਿਣਾ ਨਹੀਂ ਘਰ ਗੂਗਲ ਦਿਖਾ। ਹਾਲੇ ਫੰਬਾ ਲਾ ਲਾ। ਕਾਸੇ ਭਾਈ ਆ ਤੂੰ ਦੱਸ ਯਾਰ ਕੋਈ ਬਣਦੀ ਗੱਲ ਜ਼ਿੰਦਗੀ ਬਣਾਓ, ਤੁਹਾਨੂੰ ਚਾਹੀਦਾ ਉਹ ਜ਼ਿੰਦਗੀ ਖਰਾਬ ਚਾਹੀਦਾ ਵਾ ਆਪਣਾ ਸੋਚਣ, ਆਪਣਾ ਸੋਚਣ। ਅੱਲਾ ਮਾਫ ਕਰੇ। ਨਵੀਆਂ ਗੱਡੀਆਂ ਮੋਟਰਸਾਈਕਲਾਂ
ਠੀਕ ਹੈ, ਤਨਖਾਹਾਂ ਵੀ ਇਹਨਾਂ ਦੀਆਂ ਵੱਧ ਜਾਣੀਆਂ ਇੱਥੇ। ਯਾਨੀ ਲੈਦਾ ਵੀ ਮੈਂ ਚੱਕਰ ਚਲਾ ਦਾਂਗਾ, ਲੈਦਾ ਵੀ 10,000। ਉਸਤਾਦ ਦੇਖ ਮੈਨੂੰ ਤੇ ਯਾਰ ਨਹੀਂ ਯਾਰ ਗੁੱਸਾ ਨਹੀਂ ਕਰਨਾ ਚਾਹੀਦਾ, ਗੁੱਸਾ ਨਹੀਂ ਕਰਨਾ। ਜਦੋਂ ਇਨਸਾਨ ਨੂੰ ਨਾ ਬੁਢਾਪੇ ਆ ਲੰਦਾ ਉਹਦਾ ਜ਼ਹਿਨ ਬੱਚਿਆਂ ਵਾਲਾ ਹੋ ਜਾਂਦਾ। ਸਾਜੀ ਕੋਈ ਗੱਲ ਨਹੀਂ, ਗੁੱਡ ਲੱਕ। ਕਿ ਮੈਂ ਤੇਰੇ ਕੋ ਕਿਹੜਾ ਚੂਸਣੀ ਮੰਗ ਲਈ ਹੈ, ਬੱਚਿਆਂ ਵਾਲਾ ਜ਼ਹਿਨ ਹੋ ਗਿਆ ਮੇਰਾ। ਸਾਜੀ ਨਹੀਂ ਮੈਂ ਫਿਨਰ ਗਨ ਮੰਗਵਾ ਲਿਆ ਤੇਰੇ ਕੋਲੋਂ। ਨਹੀਂ ਬੱਚਿਆਂ ਵਾਲਾ ਜ਼ਹਿਨ ਹੋ ਜਾਂਦਾ ਵਾ। ਅੱਛਾ ਕੁੜੀ ਨੇ ਕਹਿਣਾ ਯਾਰ, ਕੁੜੀ ਨੇ ਕਹਿਣਾ ਦੇਖੋ ਜਾਨੂ ਮੇਰੇ ਬਾਲ ਪੜ ਗਏ। ਕੁੜੀ ਨੇ ਕਹਿਣਾ ਕਿ ਸੁਭਾਨ ਅੱਲਾ, ਮੇਰੀ ਜ਼ਿੰਦਗੀ ਬਣ ਗਈ। ਯਕੀਨ ਕਰ। ਮੈਂ ਕਹਿੰਦਾ ਠਹਿਰ ਜਾ। ਕੁੜੀ ਨੇ ਕਹਿਣਾ ਕਿ ਕਿਆ ਕਹਿੰਦੇ ਆਹੋ, ਕੁੜੀ ਨੇ ਕਹਿਣਾ ਮੇਰੇ ਬਾਲ ਪੜ ਗਏ, ਇਹਨੇ ਕਹਿਣਾ ਮੇਰਾ ਜਿਗਰ ਵੱਧ ਗਿਆ। ਆ ਤੇਰੀ ਗੱਲ ਸੁਣ ਕੇ ਮੇਰਾ ਜਿਗਰਾ ਵੱਧ ਗਿਆ। ਉਹਨੇ ਕਹਿਣਾ ਜਾਨ ਮੁਝੇ ਸਹਾਰਾ ਦੋ, ਇਹਨਾਂ ਨੇ ਕਹਿਣਾ ਆ ਮੇਰੀ ਖੁੰਡੀ ਕਿੱਥੇ ਆ, ਲੋ ਖੁੰਡੀ ਕਿੱਥੇ ਆ ਮੇਰੀ, ਉਹਨੇ ਕਹਿਣਾ ਦੇਖੋ ਜਾਨ, ਐਕਸਟਰਾ ਹੀ। ਉਹਨਾਂ ਨੇ ਮਾੜਾ ਜਿਹਾ ਕਿਆ ਕਰਨਾ, ਇਹ ਦੇਖੋ ਜਾਨ ਮੇਰੇ ਪਿੰਪਲ ਨਿਕਲ ਆਏ। ਇਹਨਾਂ ਕਿਆ ਉਹ ਮੇਰੀਆਂ ਆਪਣੀਆਂ ਗਦੂਦਾਂ ਵਧੀਆ ਮੇਰੀਆਂ ਗੰਦੀਆਂ ਗਦੂਦਾਂ ਵਧੀਆ। ਉਹਨੇ ਕਹਿਣਾ ਜਾਨ ਮੈਂ ਤੁਹਾਡੇ ਲਈ ਚਵਾਰਮਾ ਲੈ ਕੇ ਆਈ ਹੂੰ। ਇਹਨਾਂ ਨੇ ਕਹਿਣਾ ਮੇਰਾ ਬੀੜ ਨਹੀਂ ਕਿੱਥੇ ਆ, ਮੈਂ ਨੰਜੀ ਵੱਢਣੀ ਆ। ਉਹਨੇ ਆਪਣੇ ਨੌਕਰ ਨੂੰ ਕਹਿਣਾ ਵਹਾਂ ਸੇ ਮੇਰੇ ਲਈ ਆਊਟਲਾਈਨਰ ਲਿਆਓ, ਇਹਨੇ ਨਾਲ ਪੈਸੇ ਦੇ ਕੇ ਕਹਿਣਾ ਘੋੜੇ ਵਾਲੀ ਟੂਬ ਵੀ ਬਣ ਜਾਈ। ਘੋੜੇ ਵਾਲੀ ਟੂ। ਅੱਛਾ ਮੇਰੀ ਗੱਲ ਸੁਣ ਫੈਸਲ। ਅੱਛਾ ਉਹਨੇ ਕਹਿਣਾ ਰੈੱਡ ਬੂਲ ਪਿਓ, ਉਹਨੇ ਕਹਿਣਾ ਠਹਿਰ ਜਾ ਉਹਨੂੰ ਖੰਗ ਵਾਲਾ ਸੀਰਪ ਦੇ। ਤੇ ਕਿੰਨੀ ਅੱਛੀ ਜ਼ਿੰਦਗੀ ਲੰਘੀ। ਉਹ ਮੇਰੇ ਮੌਲਾ ਉਹਨੇ ਕਹਿਣਾ ਜਾਨ ਨੈਗੇਟਿਵ ਪੋਜ਼ਿਟਿਵ। ਉਹਨੇ ਕਹਿਣਾ ਜਾਨ ਆਓ ਫਿਲਮ ਦੇਖਦੇ ਚਲੇ, ਤੁਸੀਂ ਕਹਿਣਾ ਨਹੀਂ ਪਹਿਲੇ ਨਾ ਹੋਕੇ ਦਾ ਪਾਣੀ ਬਦਲ ਦੇ। ਅੱਛਾ ਤੂੰ ਤੇ ਬਹੁਤ ਹੀ ਇੰਨੇ ਪਾਸੇ ਹੋ ਗਿਆ ਨਾ। ਉਸਦਾ ਹੀ ਇੰਜ ਤੁਸੀਂ ਇਹ ਸਿਰਫ ਔਰ ਸਿਰਫ ਕੈਮਰੇ ਸਾਹਮਣੇ ਤੁਹਾਡੀ ਸਫਾਈ ਹੈਗੀ ਹੈ, ਬਾਕੀ ਬੀੜ ਵੀ ਤੁਹਾਡਾ ਮਾਚਾ। ਅੱਛਾ ਉਹਨੇ ਜਾ ਕੇ ਕਹਿਣਾ ਮੈਂ ਦੁਕਾਨ ਤੇ ਕਹਿਣਾ ਪਲੀਜ਼ ਕੋਈ ਨਈ ਸ਼ਾਲ ਦੇਣਾ, ਇਹਨੇ ਕਹਿਣਾ ਮੇਰੇ ਲਈ ਮੋਟੀਆਂ ਜਰਾਬਾਂ ਵੀ ਲੈ ਲੈ। ਹਾਂ ਆ ਕੀ ਮੋਟੀਆਂ ਜਰਾਬਾਂ, ਛੋਟੇ ਬੱਚਿਆਂ ਨੂੰ ਵੀ ਲੋਕੀ ਮੋਟੀਆਂ ਜਰਾਬਾਂ ਸਰਦੀਆਂ 'ਚ ਪਾ ਲੈਂਦੇ। ਗੱਲ ਮੇਰੀ ਗੱਲ ਸੁਣੋ, ਨਹੀਂ ਤੁਸੀਂ ਕਰਨਾ ਲੈਦਾ ਗੱਲ ਆ, ਲੇਕਿਨ ਇਹ ਹੈ ਕਿ ਬੱਚੇ 'ਚ ਕੀੜੇ ਨਾ ਪਾਓ। ਹਾਂਜੀ ਕਿਹੜਾ ਬੱਚਾ ਵਾ ਇਹ ਬੱਚੇ ਹੀ ਜਦੋਂ ਬੁਢਾਪੇ ਤੋਂ ਬਾਅਦ ਬਚਕਾਨਾ ਹੀ ਦੇਣਾ ਬੰਦਾ ਸਹੀ। ਉਹਨੇ ਕਹਿਣਾ ਕਿਹੜਾ ਖੰਗਾਰ ਸਿੱਟਦਾ ਹੈ, ਤੇਰਾ ਕਿਹੜਾ ਮੇਰੇ ਰੇਸ਼ੇ ਤੋਂ ਪੈਰ ਤੇ ਲੱਗਿਆ, ਤੇਰੇ ਏਡੇ ਦਿਮਾਗ 'ਚ ਮੇਰੀ ਬਜ਼ੁਰਗੀ ਚੜੀ ਹੈ। ਨਹੀਂ ਠਹਿਰ ਜਾਣਾ, ਮੈਂ ਤੈਨੂੰ ਕਿਹੜਾ ਬੀੜ ਧੋਣ ਲਈ ਦੇਤਾ ਆਪਣਾ। ਭਾਜੀ ਬਸ ਕਰ ਦੇ, ਮੈਂ ਤੈਨੂੰ ਕਿਹੜੇ ਚਿਮਟੀ ਨਾਲ ਕਹਿ ਮੇਰੇ ਚਿੱਟੇ ਵਾਲ ਨੱਕ 'ਚੋਂ ਕੱਟ ਦੇ, ਤੈਨੂੰ ਏਡੀ ਬਜ਼ੁਰਗੀ ਚੜਦੀ ਮੇਰੀ। ਤੇਰੇ ਮੁੰਡੇ ਦੀ ਬਸ ਕਰ ਦੇ, ਬਸ ਕਰ ਦੇ। ਤੇਰਾ ਵੀ ਮੈਨੂੰ ਪਤਾ ਘਰ 'ਚ ਜ਼ਿੰਦਗੀ ਖਰਾਬ ਕਰਦੀ ਹੈ ਕਿਸੇ ਦੀ। ਜ਼ਿੰਦਗੀ ਖਰਾਬ 'ਚ ਤੂੰ ਤੇ ਜਿੰਨੀ ਕਮਾਈ ਕਰਦਾ ਉਹਦਾ ਡੰਮਰ ਹੀ ਲਈ ਜਾਂਦਾ ਨਾ ਘਰ। ਕਰਾ ਦਿੰਨੇ ਹੈਗਾ, ਲਿਆ ਕਰਾ ਦਿੰਨੇ ਜ਼ਿੰਦਗੀ ਖਰਾਬ ਕਰਦੀ ਹੈ। ਨਹੀਂ ਫਿਟਨੈਸ ਮੇਰੀ ਤੇ ਬਸ ਕਰ ਕਿਤੇ ਠੀਕ ਜੇ ਉਸਤਾਦ ਦੀ, ਤੂੰ ਕਿਤੇ ਠੀਕ ਤੂੰ ਤੇ ਬਾਹਰੋਂ ਦੁੱਧ ਹੀ ਕੋਈ ਜਾ ਕੇ ਤੇ ਉਹਦਾ ਕੈਨ ਨੂੰ ਮੂੰਹ ਲਾ ਲੈਣਾ ਨਾ। ਘਰ ਆਉਣੀ ਨਹੀਂ ਦਿੰਦਾ ਦੁੱਧ, ਤੂੰ ਤੇ ਇੰਨਾ ਜਵਾਨ ਆ ਤੂੰ, ਅੱਲਾ ਮਾਫੀ ਦੇਵੇ। ਸ਼ੁਕਰ ਬਸ ਕਰ ਦੇ। ਫੈਸਲ ਭਾਈ ਐ ਲੱਗਦਾ ਆਈਡੈਕਸ ਮਲ ਕੇ ਉਹਨਾਂ ਘਰੋਂ ਅੱਖਾਂ ਤੇ ਕਿਦਾਂ ਕਾਲੀਆਂ ਹੋਈਆਂ ਤੈਨੂੰ ਆਪਣਾ ਹੋ ਗਿਆ ਵੇਖ ਪਰੇਸ਼ਾਨੀਆਂ ਉਹ ਬਾਤ ਬੁੱਲ ਵੇਖ ਆਪਣੇ ਕੀ ਹੈ ਪੋਟੇ ਬਾਲੇ ਹੁੰਦੇ ਜਿਵੇਂ। ਕੀ ਹੈ ਦੱਸੋ ਕੀ ਹੈ ਬੁੱਲਾ ਨੂੰ ਆਹੋ ਕਰਾ ਦਿੰਨੇ, ਤੂੰ ਵੀ ਤੇ ਦਿਲ ਉਹਦਾ ਕਰਾ ਦਿਲ ਦਿਆ। ਕਰਨਾ ਮੈਂ ਸਨ ਬਾਤ ਕਰਾਂ, ਤੁਸੀਂ ਵੱਟਾ ਗਰਮ ਕਰ ਕਰਕੇ ਟਕੋਰ ਕਰਨ। ਕੁੜੀ ਨੇ ਕਹਿਣਾ ਗੱਲਾਂ ਕੌਣ ਕਰਨ ਦਿਆ ਸੀ। ਕੁੜੀ ਨੇ ਕਹਿਣਾ ਯਾਰ ਮੇਰਾ ਸੈਂਸੋਡਾਈਨ ਪੜਾ ਥਾ, ਨੇ ਕਹਿਣਾ ਇੱਥੇ ਮੇਰੀ ਦਾਤਨ ਵੀ ਸੀ। ਦਾਤਨ ਅੱਲਾ ਸਹੀ ਗੱਲ ਆ। ਕੁੜੀ ਨੇ ਬਾਹਰ ਕੁੜੀ ਨੇ ਕਹਿਣਾ ਜਾਨ ਮੰਗੋ ਕਿਆ ਮੰਗਤੇ, ਇਹਨਾਂ ਨੇ ਕਹਿਣਾ ਮੈਨੂੰ ਇੱਕ ਆਇਓਡੈਕਸ ਲਿਆ ਦੇ। ਆਇਓਡੈਕਸ ਕੀ ਇਹਦੇ 'ਚ ਕੀ ਗੱਲ ਹੈ? 4 ਦਿਨ ਮੈਂ ਗੱਲਾਂ ਕੀਤੀਆਂ ਤੂੰ ਫੰਬਲ ਹੋ ਗਿਆ। ਇੰਨਾ ਕਿ ਤੂੰ ਕਾਮੇਡੀਅਨ ਮੈਂ ਤੈਨੂੰ ਹੋਰ ਕੀਤੀਆਂ ਤੇਰੀ ਬਾਤ ਨਹੀਂ ਹੋਣੀ। ਮੈਂ ਕਾਮੇਡੀਅਨ ਕਦੋਂ ਮੈਂ ਕਦੋਂ ਅੱਛਾ ਉਦੋਂ ਤਾਂ ਤੂੰ ਕੀ ਕਰਨ ਨੇ? ਮੈਂ ਹਕੀਕਤ ਬਿਆਨ ਕਰ ਰਿਹਾ ਹਾਂ ਤੁਹਾਨੂੰ। ਬਿਮਾਰੀ ਅੱਲਾਹ ਤਾਲਾ ਦੀ ਨਾਜ਼ਿਲ ਯਾਰ ਸਾਡੇ ਉਸਤਾਦ ਲਈ ਦੁਆ ਕਰਨਾ ਯਾਰ ਸਾਰੇ ਸਾਰੇ ਨਹੀਂ ਹੈ ਬਾਕੀ ਸਾਡੀ ਉਸਤਾਦ ਨੂੰ ਸਾਨੂੰ ਫਿਕਰ ਵਾ ਤਾਂ ਹਾਂ ਹਾਂ ਅੱਲਾਹ ਮੇਰੀ ਜ਼ਿੰਦਗੀ ਵੀ ਮੇਰੇ ਉਸਤਾਦ ਨੂੰ ਲਾ ਦੇ। ਉਹਨੂੰ ਕੀੜੇ ਨਹੀਂ ਪਏ ਸਹੀ ਤਰ੍ਹਾਂ, ਤੇ ਹੁਣ ਦਵਾਵਾਂ ਲਈ ਕਹਿਣ ਬਸ ਕਰ ਦੇ। ਤੈਨੂੰ ਕਹਾਂ ਲਾਤ ਦੀ ਜ਼ਿੰਦਗੀ ਬਣਾ ਦਈ ਆ, ਕਰਾ ਮੈਂ ਦੇਗਾ। ਤੇ ਇਹਨਾਂ ਦੀ ਕਸਮ ਉਹਨੇ ਕਹਿਣਾ ਮੈਂ ਜਾਨ ਮੇਰੀਆਂ ਅੱਖਾਂ ਚੱਖਾਂ ਪਾ, ਇਹਨਾਂ ਦੀਆਂ ਉਹ ਪੱਥਰ ਦੀਆਂ, ਇਹਨੇ ਕਹਿਣਾ ਮੈਂ ਤੁਹਾਡੀ ਜੇਬ ਚ ਪਾ ਉਹ ਦੇਣਾ। ਕਿੱਥੇ ਚਲਾ ਗਿਆ ਦੱਸ, ਪੱਥਰ ਦੀਆਂ ਅੱਖਾਂ ਤੇ ਚਲਾ ਗਿਆ। ਤੇਰੇ ਨੱਕ 'ਚ ਸੱਚੀ ਮੁੱਚੀ ਵਾਲੇ ਚੂਹੇ ਵੜ ਜਾਂਦੇ ਆ। ਤੂੰ ਵੀ ਬਸ ਕਰ ਦਿਆ ਕਰ ਨਾ। ਆਹੋ ਸੱਚੀ ਮੁੱਚੀ ਵਾਲੇ ਚੂਹੇ। ਆਹੋ ਕਿਊਟ ਕੋਝਾ ਲੱਗਣੇ ਆ ਤੂੰ। ਆਹੋ ਦਾ ਦਿਮਾਗ ਖਰਾਬ। ਅੱਛਾ ਆਪਣੇ ਆਪ ਨੂੰ ਐਵੇਂ ਹੀ ਮਤਲਬ ਕਿ ਨਾ 14 ਦਾ ਸਮਝੀ ਜਾ ਰਹੇ। ਨਹੀਂ ਤੇ ਮੈਂ ਵਿਆਹ ਦਾ ਵੀ ਕਦੋਂ 86 ਦਾ ਕਹਿਤਾ ਮੈਂ ਵਿਆਹ ਤੇ ਕਦੋਂ ਮੈਂ ਵਿਆਹ ਦਾ ਕਰਕੇ ਤੇ ਉਸ ਤੇ ਇਦਾਂ ਜਿਵੇਂ ਪਤਾ ਨਹੀਂ ਮੈਂ ਤੁਹਾਨੂੰ ਕੋਈ ਗੋਲੀ ਮਾਰਤੀ। ਅੱਲਾਹ ਨਜ਼ਰੇ ਬਾਤ ਤੋਂ ਬਜਾਏ 65 ਸਾਲ ਦੇ ਹੋ ਗਏ ਹੋ ਬਸ। ਕਿੰਨੇ ਦੇ? 18 ਸਾਲ ਦੇ ਹੋ ਤੁਸੀਂ ਬਸ, ਮੈਂ ਮੰਨ ਲਿਆ। ਉਹਦਾ ਨਹੀਂ ਤਾਂ ਇਹ ਵੀ ਕਿੰਨਾ ਕਰ ਤੂੰ 18 ਉਹਦਾ ਸਾਲ ਦੇ ਦਿਲ ਕਰਨਾ ਮੈਂ 35 ਜ਼ਿੰਗਰ 34 ਕਰ ਲਾ ਬਸ। ਕਿਹੜੀ 35 34 35 ਸਾਲ ਉਹ ਖੁਦਾ ਦਾ ਵਾਸਤਾ ਜੀ ਉਸਤਾਦ ਜੀ। ਉਹ 36 ਸਾਲ ਮੇਰੀ ਉਮਰ ਆ 36 ਵਾਰੀ ਤੁਸੀਂ ਇਹ ਝੂਠ ਬੋਲਿਆ ਤੇ ਤੂੰ 36 ਵਾਰੀ ਅੱਗੋਂ ਆ ਬਕਵਾਸ ਕੀਤੀ। ਭਾਜੀ। ਉਹਦਾ ਦਿਲ ਕਰਨਾ ਮੈਂ ਜ਼ਿੰਗਰ ਖਾਵਾਂ ਹੈ ਤੇ ਮੇਰਾ ਦਿਲ ਕਰਨਾ ਕਿ
ਨਹੀਂ ਤੁਸੀਂ ਉਹਦੇ ਸਾਹਮਣੇ ਸ਼ੋਰੇ 'ਚ ਭੇ ਕੇ ਰੋਟੀ ਵੀ ਕਿੱਡੀ ਸਿਹਤ ਆ ਸ਼ੋਰੇ 'ਚ ਭੇਂ ਕੇ ਤੁਸੀਂ ਰੋਟੀ ਖਾਓ, ਤੁਸੀਂ ਬੁੱਢੇ ਨਹੀਂ ਜਲਦੀ ਅੱਛਾ, ਦਲੀਲ ਜ਼ਿੰਗਰ ਮੈਂ ਉਹਨੂੰ ਖਵਾਉਣਾ ਹੀ ਨਹੀਂ। ਜ਼ਿੰਗਰ ਖਾ ਕੇ ਉਹਦੀ ਹੈਲਥ ਖਰਾਬ ਕਰਨੀ ਮੈਂ ਉਹਨੂੰ ਮੈਂ ਕਹਿਣਾ 100 ਰੁਪਏ 'ਚ ਰੋਟੀ ਭੇਂ ਕੇ ਖਾ, ਜਾਨ ਆਵੇ ਤੇਰੇ 'ਚ। ਇਹਨਾਂ ਜਾਣ ਲੱਗਿਆ ਉਹਨੂੰ ਕੁੜੀ ਨੇ ਕਹਿਣਾ ਵੀ ਮੈਂ ਨਾ ਜ਼ਰਾ ਪਾਰਲਰ ਜਾ ਰਹੀ ਹਾਂ, ਨੇ ਕਹਿਣਾ ਮੈਂ ਵੀ ਬਸ਼ੀਰੇ ਸਬਜ਼ੀ ਵਾਲੇ ਕੋਲ ਬੈਠਾ। ਇੰਨੀ ਉਮਰ ਹੋ ਗਈ ਹੁਣ 4 ਯਾਰ ਦੋਸਤ ਬਸ ਤਾਸ਼ ਖੇਡੋ ਬਸ। ਇਹਨਾਂ ਗੱਲਾਂ 'ਚ ਉਮਰ ਦਾ ਕੋਈ ਤਲਕ ਨਹੀਂ ਜਾਂਦਾ। ਜਿੰਨੀਆਂ ਇਹ ਕਰਨ ਦੇ ਆ ਅੱਲਾ ਦੀ ਕਸਮ, ਜਿੰਨੀਆਂ ਕਰਦੇ ਸਭ ਬੇਕਾਰ ਗੱਲਾਂ ਕਰਨ ਦੇ ਆ। ਹੁਣ 4 ਯਾਰ ਦੋਸਤ ਪਿੱਪਲ ਥੱਲੇ ਬਹਿ ਕੇ ਤਾਸ਼ ਖੇਡੋ ਬਸ। ਹਾਂ ਪੜ੍ਹਾਈ ਕਰੋ ਆਪਸ ਦੇ ਵਿੱਚ ਗੱਲਾਂ ਗੁੱਲਾਂ ਕਰੋ ਤੁਸੀਂ। ਹੁਣ ਅੱਗੇ ਦੀ ਸੋਚੋ ਹੁਣ ਤੁਸੀਂ ਆਪਣਾ। ਇਹਨਾਂ ਨੇ ਕਹਿਣਾ, ਇਹਨੇ ਕਹਿਣਾ ਮੈਂ ਜਾਣਾ ਲਾਹੌਰ, ਉਹਨਾਂ ਨੇ ਕਹਿਣਾ ਤੁਸੀਂ ਨਹੀਂ ਜਾ ਸਕਦੇ, ਤੁਹਾਨੂੰ ਪਿਸ਼ਾਬ ਵਾਲੀ ਨਾਲੀ ਲੱਗੀ। ਹਾਂਜੀ ਇਹ ਤੇ ਰੌਲਾ ਹੋਣਾ, ਤੁਸੀਂ ਕਹਿਣਾ ਲੋਕਲ ਤੇ ਮੈਂ ਬਹਿ ਨਹੀਂ ਸਕਦਾ, ਮੇਰੇ ਦਿਲ ਦਾ ਮਸਲਾ ਵਾ। ਹੁਣ ਤੁਹਾਡੇ ਇੰਨੇ ਮਸਲੇ ਨੇ, ਉਹ ਕੁੜੀ ਕਿੱਦਾਂ ਸਰਵਾਈਵ ਕਰੇਗੀ? ਲਿਹਾਜ਼ਾ ਇਸ ਗੱਲ ਤੋਂ ਹਟ ਜਾਓ ਉਸਤਾਦ ਜੀ। ਵੈਸੇ ਵੀ ਨਾ ਹੁਣ ਮੇਰੀ ਗੱਲ ਸੁਣੋ, ਇਹ ਜਿਹੜੀ ਉਮਰ ਤੁਹਾਡੀ ਹੈ ਨਾ, ਮੈਂ ਬਹੁਤ ਸਾਰੇ ਲੋਕ ਇਹ ਕਰੀਮ ਲਾ ਕੇ ਕਲਰ ਲਾ ਕੇ ਤੁਸੀਂ ਸਾਫ ਸੁਥਰੇ ਹੋ ਕੇ ਬਹਿ ਜਾਣਾ, ਇਹ ਮੈਂ ਵੀ ਕਰ ਸਕਦਾ 50 ਸਾਲ ਬਾਅਦ ਮੈਂ ਵੀ ਏਦਾਂ ਬਹਿ ਜਾਣਾ, ਠੀਕ ਹੈ, ਇਹ ਕੋਈ ਰੌਲਾ ਨਹੀਂ ਹੈਗਾ। ਲੇਕਿਨ ਹੁਣ ਆਪਣੇ ਆਕਬਤ ਲਈ ਆਖਰਤ ਲਈ ਚਲੋ ਭਾਜੀ ਤੁਸੀਂ ਮੈਨੂੰ ਰਹਿਣ ਦਿਓ, ਤੁਸੀਂ ਬੱਚੀ ਵਾਸਤੇ ਕੋਈ ਵਾਨ ਡੈਮ ਲੱਭ ਲਓ, ਠੀਕ ਹੈ। ਉਹ ਬਾਂਡ ਟਾਈਮ ਨਹੀਂ ਹੁੰਦਾ, ਬੈਂਡ ਟਾਈਮ ਹੁੰਦਾ। ਚਲੋ ਨਹੀਂ ਗੱਲ ਇਹ ਹੈ ਕਿ ਭਾਈ ਨੂੰ ਤੁਸੀਂ ਛੱਡੋ ਪਰ ਇਸ ਕੰਮ ਨੂੰ, ਉਹਦੇ ਬਾਰੇ 'ਚ ਸੋਚੋ ਜੇ ਸੋਚਣਾ ਜੇ। ਮੇਰਾ ਕਰਾਓ ਯਾਰ ਜਿੱਦਾਂ ਬਣਦਾ ਵਾ। ਜਿਹਦਾ ਹੱਕ ਯਾਰ ਮੈਂ ਆਪਣਾ ਕਰਾਉਣਾ ਸੀ, ਮੁੜ ਕੇ ਉਹਦੀ ਛੋਟੀ ਭੈਣ ਨਾਲ ਤੇਰਾ ਕਰਾਉਣਾ ਸੀ, ਤੇ ਆਪਾਂ ਭਰਾ ਵੀ ਬਣਨਾ ਸੀ, ਸਾਨੂੰ ਵੀ ਹੋ ਜਾਣਾ ਸੀ। ਸਾਡੂ ਵੀ ਯਾਨੀ ਕਿ ਘਰ ਦਾ ਹਾਂ ਖਿਆਲ ਵੀ ਰੱਖਣਾ। ਹਾਂ ਦੋਵੇਂ ਭੈਣਾਂ ਖੁਸ਼ ਰਹਿਣਾ ਸੀ ਉਹਨਾਂ ਨੇ। ਚਲੋ ਬਾ ਠੀਕ ਹੈ, ਠੀਕ ਹੈ। ਇਹ ਗੱਲਾਂ ਕਰਨ ਦੇ ਅੱਲਾ ਤੁਹਾਨੂੰ ਪੈਸੇ ਮਿਲਨੇ ਆ। ਉਹ ਜਿਹੜੇ ਤੇ ਫਿਫਰੇ ਬਣੇ ਹੁੰਦੇ ਉਹ ਸਿਰਪ ਦਾ ਨਾਂ ਕਿਹੜਾ ਵਾ? ਪਲਮੋਨੋਲ। ਨਹੀਂ ਹੈ ਆਪ ਤੂੰ ਜਿੱਥੇ ਬਹਿਣਾ ਨਾ ਤੇਰੀ ਲੱਕੜ ਦੀ ਲੱਤ ਵੀ ਸੌ ਜਾਂਦੀ ਹੈ, ਇੰਨੀ ਸੁਸਤੀ ਪੈਂਦੀ ਤੈਨੂੰ। ਆਹੋ ਐਨਕ ਗਵਾਜਾ ਹੈ ਨਾ ਤੇ ਉਸਤਾਦ ਪੌੜੀਆਂ ਨਹੀਂ ਲੱਥ ਸਕਦੇ। ਓਹੋ ਤੂੰ ਤਾਂ ਦੂਜੇ ਸ਼ਹਿਰ ਵੀ ਵੇਖ ਲੈਣਾ ਇੱਥੇ ਬੈਠਾ, ਹਨਾ? ਠੀਕ ਕਰਾਓ ਭਾਈ ਕਰਾਓ। ਟੋਬੇ ਵੀ ਪਤਾ ਲੱਗ ਜਾਂਦਾ ਕੀ ਹੁੰਦੇ ਆ। ਵਿਆਹ ਕਰਾ ਫਿਰ ਭਲਾ ਵੇਖੀ ਸਾਂਗਲੇ ਦੀ ਭਾਰੀ ਤੋਂ ਵੀ ਉੱਤਰ ਆਉਣਾ। ਭਾਜੀ ਉਹਦਾ 뮤직 ਸੁਣਨ ਨੂੰ ਦਿਲ ਕਰਨਾ ਵਾ, ਤੁਸੀਂ ਦਵਾਈਆਂ ਕੁੱਟਣ ਵਾਲੇ ਨਾਲ ਹੀ ਟਕ ਲਾਈ ਰੱਖਣੀ ਹੈ। ਆ ਸ਼ਰਟ ਦੇ ਥੱਲੋਂ ਹਲੇ ਵੀ ਤੁਸੀਂ ਸਲੂਕਾ ਪਾਇਆ ਨਾ, ਤੇ ਵਿਖਾ ਦਿਓ ਲਾ ਕੇ ਕਸਮ। ਸਲੂਕਾ ਨਹੀਂ ਬਣਾਇਆ ਹੁੰਦੀ, ਉਹ ਮੈਂ ਪਾਉਣਾ ਸ਼ੁਰੂ। ਸਲੂਕਾ ਵਾ ਜਿਹਦੇ 2 ਜੇਬਾਂ ਲੱਗੀਆਂ। ਨਹੀਂ ਉਹ ਨਹੀਂ। ਯਾਰ ਅੱਲਾ ਰਹਿਮ ਕਰੇ। ਉਹ ਜਿਹੜਾ ਉਹ ਕੀ ਉਹਨੂੰ ਕਹਿੰਦੇ ਲੋਹੇ ਵਾਲਾ ਦੋੜੀ ਬੱਟਾ, ਉਹ ਇਹਨਾਂ ਦੇ ਕੋਲ ਇੰਜੀ ਹੈ ਜਿਵੇਂ ਭਤੀਜਾ ਰੱਖਿਆ। ਉੱਡਦੇ ਹੀ ਰਹਿੰਦੇ ਕੁਝ ਨਾ ਕੁਝ ਕਦੇ। ਭਾਈ ਮੈਂ ਦੇਸੀ ਖੁਰਾਕਾਂ ਖਾਣਾ, ਭਾਜੀ ਐਵੇਂ ਕਿ ਪੌਣੇ ਘੰਟੇ ਤੋਂ ਤੁਹਾਨੂੰ ਤਰਲੇ ਕਰਨ ਨੇ। ਦੁਲਹਨ ਨੇ ਨਾ ਹਕੀਮਾਂ ਲਈ ਚਾਵਾਂ ਬਣਾ ਕੇ ਥੱਕ ਜਾਏ। ਕਿੰਨੇ? ਤੁਹਾਡੀ ਬੁੱਢੀ ਜਿਹੜੀ ਵੀ ਕੋਈ ਬਣੀ, ਅੱਛਾ ਜਿਹੜੀ ਵੀ ਬਣਨੀ ਹੈ ਤਾਂ ਤੁਸੀਂ ਵਿੱਚ ਸਾਰੇ ਲੱਗਦੇ ਮੇਰੇ। ਅਸੀਂ ਤਾਂ ਸਮਝਾ ਰਹੇ ਤੁਸੀਂ ਤੇਰਾ ਨਹੀਂ ਮੈਂ ਫੈਕਟ ਪਾ ਰਹੇ ਆ ਇਹ ਭਾਈ। ਨਹੀਂ ਪਤਾ ਕੀ ਸ਼ਾਦੀ ਜ਼ਰੂਰ ਕਰੋ ਲੇਕਿਨ ਪਹਿਲੇ ਆਪਣਾ ਆਪ ਦੇਖ ਲਓ ਯਾਰ। ਉਮਰ ਨਾ ਕਿਸੇ ਦੀ ਯਾਰ, ਜ਼ਿੰਦਗੀ ਨਾ ਖਰਾਬ ਕਰੋ ਯਾਰ। ਰੱਬ ਬਾਰ-ਬਾਰ ਜ਼ਿੰਦਗੀ ਨਹੀਂ ਦਿੰਦਾ। ਇਹ ਖਿਲਵਾੜ ਆ। ਅੱਲਾ ਰਹਿਮ ਕਰੇ ਯਾਰ। ਇਹਨਾਂ ਦੀ ਸਾਲੀ ਜਿਹੜੀ ਹੋਣੀ ਆ, ਉਹਨੇ ਪਿਆਰ ਲੈਣਾ ਨਾ, ਉਹਨੇ ਨਹੀਂ ਕੀ ਉਮਰ ਹੋ ਗਿਆ। ਮੇਰਾ ਕਰਾ ਦੋ ਫਿਰ, ਨਹੀਂ ਹੋ ਰਿਹਾ ਕਿਤੇ। ਆਹੋ ਉਹਨਾਂ ਦਾ ਕਰਾਤਾ ਵਾ, ਉਹਨਾਂ ਦਾ ਤੇ ਅਸੀਂ ਕਰਾਤਾ ਵਾ, ਜਿਵੇਂ ਤੇਰਾ ਕਰਾ ਦਈਏ। ਆਹੋ ਬਿਸਤਰੇ ਕੱਢਣੇ ਗਾਂ। ਭਾਜੀ ਓ ਯਾਰ ਤੂੰ ਬਿਸਤਰੇ ਕੱਢ ਲੈ, ਇਹਨਾਂ ਤੇ ਨਾ ਰਹਿ। ਇੰਨਾ ਨਾ ਇਹਨਾਂ ਨੇ ਘਰੇ ਬੁੱਢੀਆਂ ਕਰ ਲੈਣੀਆਂ, ਤੂੰ ਰਹਿਣ ਦੇ। ਅੱਜ ਵੀ ਤੁਸੀਂ ਡਬਲ ਕਪਲ ਕਰਕੇ ਸੌਂਦੇ ਹੋ ਉਸਤਾਦ ਜੀ? ਭਾਈ ਨੂੰ ਹੁਣ ਦੱਸੋ ਇੱਕ ਗੱਲ, ਉਹਦਾ ਕਰਨਾ ਵਾ ਤੇ ਹੈ ਰਿਸ਼ਤਾ ਕਰਨਾ ਉਹਦਾ। ਹਾਂ ਯਾਰ ਫਰੀਦ ਨੂੰ ਦੱਸੋ। 200 ਲਾ ਜੀ ਉਹ ਅਰਬਨ ਜਿਹੜੀ ਫਿਰ ਇਹਨੂੰ ਪੱਕੀ ਗੱਲ ਕਰਵਾ ਦਿਆਂ, ਨਹੀਂ ਪੱਕੀ ਕਰ ਨਹੀਂ ਅਸੀਂ ਕੋਈ ਜੁੱਸਾ ਸ਼ੁੱਸਾ ਵੀ ਇਹਦੇ ਸਾਡੇ ਨਾਲ ਕੋਲ ਖਲੋਤੀ ਜੱਚੇ ਵੀ ਸਿਆਣੇ ਕਹਿੰਦੇ ਬੁੱਢੀ ਤੇ ਗੱਡੀ ਉਹ ਜਿਹਦੇ ਕੋਲ ਖਲੋ ਤੇ ਤਾਂ ਲੱਗੇ ਵੀ ਇਹ ਤੁਹਾਡੀ ਨਹੀਂ। ਸੁਬਾ ਫਿਰ ਚਲੋ ਟੀਬੀ ਹਸਪਤਾਲ ਮੇਰੇ ਨਾਲ, ਉੱਥੇ ਕੁੜੀ ਦਾਖਲ ਹੈ ਟੀਬੀ ਹਸਪਤਾਲ, ਉੱਥੇ ਚਲੋ ਇਹਦਾ ਬਿਲਕੁਲ ਜੋ ਨਹੀਂ ਹੋ ਯਾਰ ਤੁਸੀਂ ਇਹ ਸਕ੍ਰੈਪ ਦਾ ਕਾਰੋਬਾਰ ਕਰਦੇ, ਕੋਈ ਹਸਪਤਾਲ ਦਾਖਲ ਆ, ਕਿਸੇ ਦੀ ਲੱਤ ਹੈ ਨਹੀਂ, ਕਿਸੇ ਦੀ ਅੱਖ ਹੈ ਨਹੀਂ। ਚਲੋ ਟੀਵੀ ਹਸਪਤਾਲ ਨੇ ਜਾਣਾ ਤੇ ਐਲਸੀਡੀ ਹਸਪਤਾਲ ਚੱਲ ਆਜੋ। ਚਲੋ ਆਪਣਾ ਵੀਸੀਆਰ ਯਾਰ ਨਾਲ ਲੈ ਮੁੰਡਾ ਕਿਹੜਾ ਤੁਹਾਡਾ ਰਣਵੀਰ ਸਿੰਘ ਆ, ਉਹ ਵੀ ਮਤਲਬ ਉਹਦੇ ਹਿਸਾਬ ਨਾਲ ਹੀ ਤੂੰ ਵੀ ਇੰਜ ਦੇ ਹੀ ਆ ਉਸਤਾਦ ਜੀ ਵੀ, ਉਹ ਵੀ ਉਸ ਤੋਂ ਮਾੜਾ ਉਸਤਾਦ ਜੀ ਉਮਰੋਂ ਮੈਂ, ਲੇਕਿਨ ਨਾ ਉਸਤਾਦ ਜੀ ਨਹੀਂ ਬਣਦਾ। ਸੋ ਝੂਠ ਬੋਲਣਾ ਪੈਣਾ ਇਹਦਾ ਸਾਨੂੰ ਰਿਸ਼ਤਾ ਕਰਨ ਲਈ, ਕਿਉਂ? ਉਸਤਾਦ ਲਈ 200 ਬਣਨਾ ਪੈਣਾ। ਉਸਤਾਦ ਦੀ ਅਗਰ ਸ਼ਾਦੀ ਹੋ ਵੀ ਗਈ ਨਾ, ਉਹਨੇ ਕਹਿਣਾ ਜਾਨ ਆਓ ਲੁੱਡੋ ਖੇਡੇ, ਉਸਤਾਦ ਨੇ ਕਹਿਣਾ ਨਹੀਂ ਅੱਡਾ ਖੱਡਾ ਖੇਡਣਾ। ਬਸ ਕਰਦੇ ਮੈਂ ਹਿਸਾਬ ਲਾਇਆ, ਤੇਰੇ ਵਗਰੇ ਬੰਦੇ ਵੀ 16 ਕਰਕੇ ਪਾਸ ਹੋ ਜਾਂਦੇ ਆ ਤੇ ਗੁਰਦੇ ਫੇਲ ਕਰਾ ਲੈਂਦੇ। ਆਪ ਪਾਸ ਤੇ ਗੁਰਦੇ ਤਲੀਮ ਕਿਸੇ ਕੰਮ ਨਹੀਂ ਹੋਈ। ਨਹੀਂ ਇਹਦਾ ਕੋਈ ਇਹਦੀ ਕੀ ਗੱਲ ਕਰਨੀ ਆ। ਹਾਂਜੀ ਇਹਦੇ 2 ਪ੍ਰੋਗਰਾਮ ਹੋ ਜਾਣੇ ਜਦੋਂ ਮੈਂ ਇਹਦਾ ਦੱਸਿਆ ਕਿ ਇਹਦੀ ਕੀ ਸਿਹਤ ਆ ਤੇ ਘਰ ਇਹਦਾ ਕੀ ਆਲਮ ਆ। ਸੁਬਾ ਜਦੋਂ ਉੱਠਦਾ 7 ਰੰਗੀ ਹੋਇਆ ਹੁੰਨਾ ਤੂੰ। ਅੱਛਾ ਮੋਟਰਸਾਈਕਲ ਤੇ ਜਾ ਰਿਹਾ ਹੁੰਦਾ, ਚੱਲਣ ਮੋਟਰਸਾਈਕਲ ਤੇ ਇਹ ਸਿਰਫ ਉੱਤੇ ਬੈਠਾ, ਇਹਦਾ ਸਾਹ ਨਾ ਸਾਹ ਨਹੀਂ ਰਲਦਾ ਹੁੰਦਾ, ਇਹਦੇ ਜ਼ਿਹਨ ਚ ਉਹਦਾ ਪਤਾ ਨਹੀਂ ਮੈਂ ਜਾ ਰਿਹਾ।
ਪਿੱਛੇ ਹੋ ਕੇ ਨਾ ਪਿਛਲੀ ਸੀਟ ਤੇ ਇਹਨੂੰ ਢੱਕਣ ਖੋਲਣਾ ਪੈਂਦਾ ਆਹੋ। ਟੈਂਕੀ ਦਾ। ਸਹੀ ਗੱਲ ਇਹਨਾਂ ਦੇ ਢਿੱਡ ਵਧੇ। ਓਏ ਤਮੀਜ਼ ਕਰ ਮੈਂ ਵਿਆਹ ਦਾ ਵੀ ਨਹੀਂ ਅੱਛਾ ਆਪਣੀ ਇਹ ਤਮੀਜ਼ ਕਾਲ ਹੈ। ਆਪਣੀ ਨਹੀਂ ਮੈਂ ਵਿਆਹ ਦਾ ਕਦੋਂ ਗਿਆ ਵਿਆਹ ਦਾ ਤਾਂ ਨਹੀਂ ਨਾ ਨਹੀਂ ਵਿਆਹ ਦਾ ਨਹੀਂ ਕਹਿੰਦੇ ਅਸੀਂ ਵੈਸੇ ਤਾਂ ਹੁਲੀਆ ਦੱਸਣ ਨਹੀਂ ਵੈਸੇ ਮੈਂ ਠੀਕ ਹਾਂ ਉਸਤਾਦ ਉਹ ਬੱਸ ਕਰਦੇ ਠੀਕ ਆ ਹਰ ਲਿਹਾਜ਼ ਨਾਲ ਠੀਕ ਭਰੇ ਡਰਮ ਮਗਰਾ ਮੂੰਹ ਆ ਤੇਰਾ। ਭਾਜੀ ਬਾਸਲੀ ਰਿਸ਼ਤਾ ਹੈ ਵਾ ਕੁੜੀ ਹਾਲੇ ਤਲੀਮ ਹਾਸਲ ਕਰਨ ਗਈ ਆ ਬੰਗਲਾਦੇਸ਼ ਕਾਲੇ ਇਲਮ ਦੀ। ਉਹਨੇ ਇੱਥੇ ਆਂਦੇ ਪਹਿਲੇ ਘਰ ਵਸਾਣਾ ਵਾ। ਅੱਗੇ ਵੀ ਉਹਦਾ ਵੈਸੇ ਵਿਆਹ ਹੋਇਆ ਸੀ ਲੇਕਿਨ ਉਹ ਯਾਰ ਤੇਰੇ ਕੋ ਪਿੱਛੇ ਵਿਆਹ ਲਈ ਕੋਈ ਨਹੀਂ ਗੀ ਸਾਰਿਆਂ ਦਾ ਅੱਗੇ ਹੀ ਹੋਇਆ ਪਿੱਛੇ ਵੀ ਵਿਆਹ ਕੋ ਹੋਇਆ। ਕੁਆਰੀ ਕੁੜੀ ਨਹੀਂ ਕਿ ਸਾਡਾ ਮੁੰਡਾ ਕੁਆਰਾ ਕਲਾ ਵਾ ਭਾਜੀ ਉਹ ਲੱਗਣ ਨਹੀਂ ਦਿਆ। ਹੈ ਉਹ ਤੈਨੂੰ ਨਹੀਂ ਨਾ ਲੱਗਣ ਦਿਆ ਚਲੋ ਠੀਕ ਹੈ ਮੰਨ ਲਿਆ। ਤੇਰਾ ਕੀ ਪ੍ਰੋਬਲਮ ਆ ਤੁਸੀਂ ਜ਼ਮਾਨਾ ਯਾਰ ਫਿਰ ਏਦਾਂ ਕਾਰੋਬਾਰੀ ਆ ਮਿਹਨਤੀ ਆ ਐਬ ਕੋਈ ਨਹੀਂ ਐਪ ਕੋਈ ਵੀ ਨਹੀਂ ਫੇਰ ਨਹੀਂ ਭਾਈ ਫੇਰ ਕਿੱਥੋਂ ਰਿਸ਼ਤਾ ਹੋਣਾ ਫਿਰ ਜਦੋਂ ਏਦਾਂ ਕਰ ਲਵੋ ਚੀਚਾ ਵਤਨੀ ਮੈਂ ਤੁਹਾਨੂੰ ਫਿਰ ਰਿਸ਼ਤਾ ਕਰਵਾ ਦਿੰਦਾ ਵਾ। ਉਹ ਥੋੜੇ ਦਿਨ ਪਹਿਲੋਂ ਮੁੰਡਾ ਸੀ ਹੁਣ ਜੇ ਕੁੜੀ ਬਣੀ ਹੈ। ਅੱਜ ਜਦੋਂ ਦਾ ਬਿੱਲ ਪਾਸ ਹੋਇਆ ਉਹੀ ਤੇ ਕੋਈ ਰੋਲਾ ਨਹੀਂ ਠੀਕ ਉਹ ਪਹਿਲੇ ਮੁੰਡਾ ਸੀ ਪਹਿਲੋਂ ਮੁੰਡਾ ਸੀ ਪਹਿਲੇ ਤਾਂ ਹੁਣ ਵੀ ਕੋਈ ਪਤਾ ਨਹੀਂ ਵੀ ਫਿਰ ਮੁੰਡਾ ਬਣ ਜੇ। ਤੇ ਹੁਣ ਕੁੜੀ ਬਣੀ ਹੈ। ਆਹੋ ਉਹ ਇਹਦਾ ਖਾਲੂ ਆ ਖੂਹਾਂ ਤੇ ਨੱਚਦਾ ਮੈਂ ਆਪ ਵੇਖਿਆ ਇਹ ਕਮਲਾ ਮਾਰਨ ਤੇ ਆ ਉਹ ਯਾਰ ਖਾਲੀ ਤੈਨੂੰ ਕਿਹਾ ਨਾ ਇਹਨਾਂ ਨੇ ਦੇਖਿਆ ਕਿ ਘਰ ਦਾ ਰਿਸ਼ਤਾ ਘਰੇ ਹੀ ਰਹਿ ਜਾਏ ਲੇਕਿਨ ਨਹੀਂ ਯਾਰ ਤੈਨੂੰ ਖਾਲੂ ਨਾਲ ਕੀ ਪ੍ਰੋਬਲਮ ਤੂੰ ਆਪਣਾ ਘਰ ਵਸਾ ਕੇ ਬਸ ਕਰਦੇ ਬਸ ਉਹਨਾਂ ਨੇ ਵੀ ਆਪਣਾ ਫਰਜ਼ ਖਾਲੂ ਦਾ ਅਦਾ ਕਰਨਾ ਨਹੀਂ। ਭਾਜੀ ਤੁਸੀਂ ਪਹਿਲੇ ਆਪਣੀ ਸਿਹਤ ਸੂਤ ਸੈੱਟ ਕਰੋ ਜ਼ਰਾ ਕਰ ਆਊਟਲੁੱਕ ਬਣਾਓ ਰਿਸ਼ਤੇ ਤੇ ਬੇਸ਼ੁਮਾਰ ਡਨ ਹੋ ਗਿਆ ਲਓ ਜੀ ਨਾਜ਼ਰੀਨ ਓਕੇ ਜੀ ਓਕੇ ਆਪਣਾ ਬਹੁਤ ਕੀ ਹੋਇਆ ਠੀਕ ਉਸਤਾਦ ਜੀ ਮੈਂ ਨਹੀਂ ਇਸ ਹੱਕ ਚ ਮਾਫੀ ਦੇ ਨਾਲ ਕਿਸ ਹੱਕ ਚ ਮੇਰੇ ਕੀ ਭਾਵੇਂ ਕਿਸੇ ਵੀ ਹੱਕ ਚ ਯਾਰ ਧੀ ਭੈਣ ਦੀ ਜ਼ਿੰਦਗੀ ਨਾ ਖਰਾਬ ਕਰੋ ਪਹਿਲੇ ਆਪਣਾ ਆਪ ਦੇਖੋ ਆਪਣਾ ਤੁਹਾਡਾ ਘਰ ਆਪਣਾ ਹੋਣਾ ਚਾਹੀਦਾ ਤੁਹਾਡੇ ਕੋਲ ਬੈਂਕ ਦੇ ਵਿੱਚ ਪੈਸੇ ਪੂਸੇ ਹੋਣੇ ਚਾਹੀਦੇ ਨੇ ਤੁਹਾਡਾ ਕੰਮ ਸਹੀ ਹੋਣਾ ਚਾਹੀਦਾ ਕਾਰੋਬਾਰ ਸਹੀ ਹੋਣਾ ਫੇਰ ਯਾਨੀ ਕਿ ਵਿਆਹ ਕਰਾਓ ਤੇ ਤੇਰੀ ਸੱਸ ਕੀ ਲੋਕਾਂ ਨੂੰ ਗੱਲਾਂ ਕਰਦੀ ਉਸਤਾਦ ਜੀ ਮੈਂ ਬਿਲਕੁਲ ਠੀਕ ਹਾਂ ਹੈਲੋ ਅੱਲਾਹ ਪਾਕ ਦਾ ਬੜਾ ਹੀ ਕਰਾਂ ਮੈਂ ਕਹਿੰਦਾ ਧੀ ਭੈਣ ਦੀ ਜ਼ਿੰਦਗੀ ਨਹੀਂ ਖਰਾਬ ਯਾਰ ਮੈਨੂੰ ਚਲੋ ਮੈਂ ਅੱਗੋਂ ਸਬਕ ਦੇ ਰਿਹਾ ਤੇ ਜਿਹੜੀ ਲਾਦ ਦੀ ਤੂੰ ਖਰਾਬ ਕਰਤੀ ਮੈਂ ਕੀ ਕੀਤਾ ਔਲਾਦ ਦੀ ਜ਼ਿੰਦਗੀ ਉਹਨਾਂ ਨੂੰ ਭਰਾਨ ਨਹੀਂ ਦਿਆ ਉਹਨਾਂ ਨੂੰ ਵੈਲਡਿੰਗ ਤੇ ਪਾਇਆ ਇੱਧਰ ਉੱਧਰ ਚਵਲਾ ਮਾਰਦਾ ਮੇਰੇ ਬੱਚੇ ਫੈਸਲਾਬਾਦ ਦੇ ਮਹਿੰਗੇ ਤਰੀਨ ਕਾਲਜ ਚ ਪੜ੍ਹਦੀ ਤੇ ਹੈਡ ਵੇਟਰ ਕੌਣ ਆ ਤੇਰਾ ਮੁੰਡਾ ਹੁਣ ਹੈਡ ਵੇਟਰ ਮਹਿੰਗੇ ਤਰੀਨ ਕਾਲਜ ਚ ਪੜ੍ਹਦੇ ਅੱਲਾ ਦਾ ਸ਼ੁਕਰ ਹੀ ਮੈਂ ਕਹਤਾ ਕਿਸੇ ਦੀ ਜ਼ਿੰਦਗੀ ਖਰਾਬ ਯਾਰ ਤੁਸੀਂ ਆਪਣਾ ਆਪ ਪਹਿਲੇ ਵੇਖ ਲਿਆ ਕਰੋ ਯਾਰ ਐਵੇਂ ਹੀ ਕਹੀ ਜਾਂਦੇ ਯਾਰ ਮੁੰਡਾ ਵਿਆਹ ਕਰਾ ਕੇ ਸਹੀ ਹੋ ਜਾਊਗਾ ਵਿਆਹ ਕਰਾ ਕੇ ਭਾਈ ਕੀ ਹੋਣਾ ਕਮ ਤੋਂ ਕਮ ਗੱਡੀ ਹੋਣੀ ਚਾਹੀਦੀ ਕੋਲ ਬੈਂਕ ਬੈਲੈਂਸ ਹੋਣਾ ਚਾਹੀਦਾ ਮਕਾਨ ਆਪਣਾ ਹੋਣਾ ਚਾਹੀਦਾ ਬਾਜੀ ਫਿਰ ਸ਼ਾਦੀ ਕਰੋ ਉਹਨਾਂ ਹੀ ਰੱਖੇ ਜਿੱਤੇ ਸਾਜ ਨੇ ਕਿ ਓਕੇ ਓਕੇ ਜੀ ਮੈਂ ਪਹਿਲੇ ਹੀ ਕਹਿਤਾ ਸੀ ਓਕੇ ਹੈ ਨਾ ਆਹੋ ਆਪਣਾ ਬਹੁਤ ਖਿਆਲ ਰੱਖਣਾ ਜੀ ਓਕੇ ਅੱਲਾ ਹਾਫਿਜ਼